पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਫਰਿਜ਼ਨੋ 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਸਾਡੇ ਸਰੋਤੇ ਰੇਡੀਓ ਸੈਟਸ ਦੇ ਉੱਤੇ ਸੁਣਦੇ ਹੋ, ਜਿਵੇਂ ਕਿ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਜਿਹੜੇ ਲਾਈਵ ਦੇਖ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 31 ਤਰੀਕ ਆ, ਦਿਨ ਮੰਗਲਵਾਰ ਆ ਅਤੇ ਅੱਜ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਵੀ ਆ। ਬਿਲਕੁਲ ਜੀ, ਕੋਟਾਨਕੋਟ ਪ੍ਰਣਾਮ ਹੈ ਸ਼ਹੀਦ ਊਧਮ ਸਿੰਘ ਹੁਣਾਂ ਨੂੰ, ਜਿਨ੍ਹਾਂ ਨੇ ਦੇਖੋ ਉਸ ਟਾਈਮ ਦੇ ਉੱਤੇ ਜਿਹੜਾ ਬਦਲਾ ਆ, ਜਿਹੜੇ ਸਰਕਾਰ ਜਿਹੜੀ ਉਸ ਟਾਈਮ ਦਾ ਬ੍ਰਿਟਿਸ਼ ਸਾਮਰਾਜ ਸੀ ਉਹਨਾਂ ਤੋਂ ਉੱਥੇ ਜਾ ਕੇ ਉਹਨਾਂ ਦੇ ਕਹਿ ਲਓ ਵੀ ਪਿੰਡ ਦੇ ਵਿੱਚ ਉਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਜਿਹੜਾ ਉਹ ਲਿਆ ਸੀ। ਸੋ ਕੋਟਾਨਕੋਟ ਪ੍ਰਣਾਮ ਹੈਗਾ ਆ ਸ਼ਹੀਦ ਊਧਮ ਸਿੰਘ ਰਾਜਕਰਮਵੀਰ ਸਿੰਘ ਜੀ। ਜਿਹੜੇ ਦੁੱਖ ਲੱਗਦਾ ਜਦੋਂ ਆਪਾਂ ਦੇਖਦੇ ਹਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਮਾੜੀ ਜਿਹੀ ਖਬਰ ਹੋਵੇ ਅਤੇ ਉਹ ਪੂਰਾ ਹੀ ਜਿਹੜੀ ਭਰੀ ਹੁੰਦੀ ਆ, ਹੈ ਨਾ। ਅਤੇ ਅੱਜ ਮੈਂ ਦੇਖਦਾ ਸੀ ਵੀ ਮੈਨੂੰ ਲੱਗਦਾ ਵੀ ਲੈਸ ਦੈਨ 1% ਲੋਕਾਂ ਨੇ ਕਿਤੇ ਮੈਨਸ਼ਨ ਕੀਤਾ ਵੀ ਅੱਜ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਨ ਹੈਗਾ। ਬਿਲਕੁਲ, ਸੁਨਾਮ ਦੇ ਵਿੱਚ 1899 ਦੇ ਵਿੱਚ 26 ਦਸੰਬਰ ਨੂੰ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ ਅਤੇ ਬਾਰਨਸਬਰੀ ਲੰਡਨ UK ਦੇ ਵਿੱਚ 31 ਜੁਲਾਈ 1940 ਨੂੰ ਇਹਨਾਂ ਸ਼ਹਾਦਤ ਪ੍ਰਾਪਤ ਕੀਤੀ ਹੈ। ਗਦਰ ਪਾਰਟੀ ਦੇ ਨਾਲ ਇਹ ਕੰਮ ਕਰਦੇ ਰਹੇ। ਇਹਨਾਂ ਦੇ ਮਾਤਾ ਪਿਤਾ ਮਾਤਾ ਨਾਰਾਇਣ ਕੌਰ ਅਤੇ ਸਰਦਾਰ ਟਹਿਲ ਸਿੰਘ ਜੰਮੂ ਜਿਹੜੇ ਆ ਉਹ ਸੀਗੇ। ਸੋ ਮੁਕਤਾ ਸਿੰਘ ਅਤੇ ਆਸ਼ਾ ਕੌਰ ਇਹਨਾਂ ਦੇ ਜਿਹੜੇ ਆ ਭੈਣ ਭਰਾ ਜਿਹੜੇ ਦੱਸੇ ਜਾਂਦੇ ਆ। ਇਹਨਾਂ ਦੇ ਉੱਤੇ ਮਿਲੀ ਹੋਈ ਜਿੰਨੀ ਕੁ ਜਾਣਕਾਰੀ ਜਿਹੜੀ ਆ ਉਸ ਦੇ ਮੁਤਾਬਕ। ਸੋ ਰੀਸੈਂਟਲੀ ਹਰਜੋਤ ਸਿੰਘ ਜੀ ਯਾਦ ਹੋਣਾ ਤੁਹਾਨੂੰ ਵੀ ਜਿਹੜੇ ਸ਼ਹੀਦ ਊਧਮ ਸਿੰਘ ਹੋਣਾ ਦੇ ਇੱਕ ਤਸਵੀਰਾਂ ਜਿਹੀਆਂ ਬੜੀ ਵਾਇਰਲ ਹੋਈ ਸੀ ਵੀ ਉਹਨਾਂ ਦੇ ਕਹਿ ਲਓ ਵੀ ਵੰਸ਼ ਦੇ ਵਿੱਚੋਂ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਕੋਈ ਜਣਾ ਜਿਹੜਾ ਰੂੜੀ ਕੁੱਟਦਾ ਸੀਗਾ ਉੱਥੇ ਅਤੇ ਉਹ ਦਿਹਾੜੀਆਂ ਕਰ ਰਿਹਾ ਸੀਗਾ। ਉਦੋਂ ਬਹੁਤ ਜਿਹੜੀਆਂ ਗੱਲਾਂ ਆਈਆਂ ਸੀਗੀਆਂ। ਚਲੋ ਹੋਪਫੁਲੀ ਆਪਾਂ ਇਹਨਾਂ ਤੋਂ ਦੇਖੋ ਜਿਸ ਟਾਈਮ ਦੇ ਉੱਤੇ ਚੱਲ ਰਿਹਾ ਸੀ ਇਹ ਸਾਰਾ ਕੁਛ ਬ੍ਰਿਟਿਸ਼ ਸਾਮਰਾਜ ਸੀਗਾ, ਉਦੋਂ ਇਹਨਾਂ ਨੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ, ਕਿੰਨਾ ਜਿਹੜੀਆਂ ਸ਼ਹਾਦਤਾਂ ਜਿਹੜੀਆਂ ਸਿੱਖਾਂ ਨੇ ਦਿੱਤੀਆਂ। ਅਤੇ ਅੱਜ ਦੇ ਆਪਾਂ ਜੇ ਉੱਥੇ ਦੇ ਹਾਲਾਤ ਦੇਖੀਏ ਅਤੇ ਕਿੱਦਾਂ ਸਿੱਖਾਂ ਦੇ ਨਾਲ ਸਾਰੀਆਂ ਮਾਈਨੋਰਟੀਜ਼ ਦੇ ਨਾਲ ਖਾਸ ਕਰਕੇ ਉੱਥੋਂ ਦੇ ਮੂਲ ਨਿਵਾਸੀਆਂ ਦੇ ਨਾਲ ਕਿੱਦਾਂ ਦਾ ਸਲੂਕ ਜਿਹੜੀ ਇਸ ਟਾਈਮ ਜਿਹੜੀ ਮੈਜੋਰਟੀ ਆ ਉਹ ਕਰ ਰਹੀ ਹੈਗੀ ਆ। ਜੀ ਬਿਲਕੁਲ। ਸੋ ਆਪਾਂ ਉਹਨਾਂ ਦੀ ਜਿਹੜੀ ਫੇਸਬੁੱਕ ਦੇ ਉੱਤੇ ਫੋਟੋਜ਼ ਵੀ ਸ਼ੇਅਰ ਕੀਤੀਆਂ। ਜਿੰਨੇ ਸਾਡੇ ਸਰੋਤੇ ਖਾਸ ਕਰਕੇ ਫੇਸਬੁੱਕ ਨਾਲ ਜੁੜੇ ਹੋਏ, ਪਲੀਜ਼ ਆਪਾਂ ਸ਼ਹੀਦਾਂ ਨੂੰ ਯਾਦ ਜ਼ਰੂਰ ਕਰਿਆ ਕਰੀਏ ਅਤੇ ਫੋਟੋਆਂ ਸਾਰੇ ਸ਼ੇਅਰ ਕਰਿਆ ਕਰੀਏ ਤਾਂ ਕਿ ਕਿਸੇ ਨਾ ਕਿਸੇ ਨੂੰ ਤਾਂ ਪਤਾ ਯਾਦ ਰਹੇ ਵੀ ਕੋਈ ਬੰਦੇ ਸੀ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਇੱਦਾਂ ਹੀ ਯਾਦ ਰੱਖਿਆ, ਕੁਰਬਾਨੀਆਂ ਦਿੱਤੀਆਂ। ਯਾ ਬਿਲਕੁਲ ਬਿਲਕੁਲ। ਅਤੇ ਆਓ ਹਰਜੋਤ ਸਿੰਘ ਜੀ ਆਪਾਂ ਆਪਣੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਇਹੀ ਹਰਜੋਤ ਸਿੰਘ ਦੀ ਗੱਲ ਕਰ ਲਈਏ ਵੀ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਜਿਹੜੀਆਂ ਅੱਗਾਂ ਆ ਉਸ ਨੂੰ ਲੈ ਕੇ ਹੀ ਕਾਫੀ ਇਸ ਟਾਈਮ ਸਥਿਤੀ ਜਿਹੜੀ ਆ ਉਹ ਨਾਜ਼ੁਕ ਹਰਜੋਤ ਸਿੰਘ ਜੀ ਬਣੀ ਹੋਈ ਆ। ਜਿਹੜੀ ਕਾਰ ਫਾਇਰ ਹੈਗੀ ਆ ਸ਼ਾਸਤਾ ਕਾਉਂਟੀ ਦੇ ਵਿੱਚ ਰੈਡਿੰਗ ਦੇ ਵਿੱਚ ਜਿਹੜੀ ਚੱਲ ਰਹੀ ਆ ਉਹ ਅਜੇ ਵੀ ਕਹਿ ਲਓ ਵੀ ਉਸ ਦੇ ਉੱਤੇ ਕਾਬੂ ਨਹੀਂ ਜਿਹੜਾ ਪਾਇਆ ਜਾ ਰਿਹਾ। ਲਗਾਤਾਰ ਉਹ ਅੱਗ ਵੱਧਦੀ ਜਾ ਰਹੀ ਆ। 1 ਲੱਖ ਏਕੜ ਤੱਕ 100,000 ਏਕੜ ਤੋਂ ਉੱਤੇ ਜਿਹੜੀ ਇਹ ਅੱਗ ਆ ਉਹ ਹੁਣ ਵਧੀ ਹੋਈ ਹੈ। ਕੰਟੇਨਮੈਂਟ 20-25% ਤੱਕ ਜਿਹੜੀ ਉਸ ਦੇ ਬਾਰੇ ਜ਼ਰੂਰ ਦੱਸੀ ਜਾ ਰਹੀ ਆ, ਪਰ ਅਜੇ ਉਸ ਨੂੰ ਪੂਰੀ ਤਰ੍ਹਾਂ ਕਾਬੂ ਪਾਉਂਦਿਆਂ ਅਜੇ ਕਈ ਦਿਨ ਜਿਹੜੇ ਆ ਹੋਰ ਲੱਗ ਜਾਣਗੇ। ਕਈ 100 ਜਿਹੜੇ ਫਾਇਰ ਫਾਈਟਰ, ਜਿਹੜੇ ਡੋਜ਼ਰਸ, ਫਾਇਰ ਇੰਜਨਸ, ਪਾਣੀ ਵਾਲੇ ਟੈਂਕਰ, ਜਹਾਜ਼ ਜਿਹੜੇ ਆ, ਹੈਲੀਕਾਪਟਰਸ ਜਿਹੜੇ ਆ ਉਸ ਅੱਗ ਨੂੰ ਕਾਬੂ ਪਾਉਣ ਦੇ ਲਈ ਲੱਗੇ ਹੋਏ ਨੇ। ਉਸ ਕਾਰ ਫਾਇਰ ਦੇ ਚੱਲਦਿਆਂ ਆਲਰੇਡੀ ਜਿਹੜੇ ਆ 2 ਫਾਇਰ ਫਾਈਟਰਸ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ ਅਤੇ 3-4 ਜਾਣੇ ਜਿਹੜੇ ਆ ਹੋਰ ਉਹਨਾਂ ਦੀ ਮੌਤ ਜਿਹੜੀ ਹੋ ਚੁੱਕੀ ਆ। ਕਈ 100 ਬਿਲਡਿੰਗਸ ਜਿਹੜੀਆਂ ਆ ਉਹ ਵੀ ਜਾਂ ਤਾਂ ਡਿਸਟਰਕਸ਼ਨ ਦੇ ਬਹੁਤ ਨਜ਼ਦੀਕ ਆ ਅਤੇ ਕਈ ਜਿਹੜੀਆਂ ਆ ਆਲਰੇਡੀ ਉਹਦੇ ਕਰਕੇ ਜਿਹੜੀਆਂ ਆ ਉਹ ਨਸ਼ਟ ਹੋ ਚੁੱਕੀਆਂ ਨੇ। ਜੀ ਬਿਲਕੁਲ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਨ੍ਹਾਂ ਨੂੰ ਘਰਾਂ 'ਚੋਂ ਇਵੈਕੂਏਟ ਕੀਤਾ ਗਿਆ ਉਹ ਕਾਹਲੇ ਆ ਵੀ ਕਿਸ ਤਰ੍ਹਾਂ ਆਪਾਂ ਆਪਣੇ ਘਰਾਂ ਵੱਲ ਮੁੜੀਏ, ਪਰ ਉਹ ਸਾਰਾ ਏਰੀਆ ਕਹਿੰਦੇ ਧੂੰਆਂ ਵੀ ਇੰਨਾ ਜ਼ਿਆਦਾ ਹੈਗਾ ਆ
ਤੇ ਜਿਹੜੀ ਰਾਖ ਹੈਗੀ ਆ, ਐਸ਼ਜ਼ ਆ, ਉਹ ਅਸਮਾਨ 'ਚੋਂ ਡਿੱਗ ਰਿਹਾ ਤੇ ਸਾਹ ਲੈਣਾ ਜਿਹੜਾ ਆ ਬਹੁਤ ਔਖਾ ਹੋ ਗਿਆ ਹੈਗਾ। ਤੇ ਰੈਡਿੰਗ ਦੇ ਕਲੋਜ਼ ਕਹਿੰਦੇ ਭਈ 40,000 ਦੇ ਕਰੀਬ ਲੋਕ ਜਿਹੜੇ ਆ ਉਹ ਅਵੈਕੂਏਟ ਕੀਤੇ ਗਏ ਆ ਤੇ ਉਹਨਾਂ ਨੂੰ ਬਹੁਤ ਸਾਰੀ ਹੈਲਪ ਦੀ ਵੀ ਜ਼ਰੂਰਤ ਹੈਗੀ ਆ। ਤੇ ਬਹੁਤ ਵੱਡੀ ਗਿਣਤੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਭਈ, ਫਾਇਰ ਫਾਈਟਰ ਜਿਹੜੇ ਆ ਇਸ ਅੱਗ ਨੂੰ ਫਾਈਟ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਹੈਲਪ ਦੀ ਵੀ ਜ਼ਰੂਰਤ ਹੋਣੀ ਆ ਹਰ ਇੱਕ ਤਰ੍ਹਾਂ ਦੀ। ਕੱਲ੍ਹ ਸਾਡੇ ਸਰੋਤੇ ਜਿਹੜੇ ਆ ਫਰਿਜ਼ਨੋ ਤੋਂ ਰਸ਼ਪਾਲ ਸਿੰਘ ਜੀ, ਉਹਨਾਂ ਦੀ ਕਾਲ ਆਈ ਸੀ, ਉਹ ਵੀ ਇਸ ਐਤਵਾਰ ਨੂੰ ਪਾਣੀ ਵਗੈਰਾ ਹੋਰ ਲੈ ਕੇ ਜਿਹੜੀ ਇੱਧਰ ਯੋਸੇਮਿਟੀ ਸਾਈਡ ਜਿਹੜੀ ਮੈਰੀਕੋਪਾ ਦੇ ਵਿੱਚ ਅੱਗ ਲੱਗੀ ਉੱਥੇ ਲੈ ਕੇ ਜਾ ਰਹੇ ਆ। ਤੇ ਹੋਰ ਵੀ ਜੇ ਕੋਈ ਸਰੋਤਾ ਇਸ ਜਿਹੜਾ ਇੰਨੀ ਤਬਾਹੀ ਹੋ ਰਹੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਹੈਲਪ ਕਰ ਰਿਹਾ, ਆਪਣੀ ਸ਼ੇਅਰ ਕਰਨਾ ਚਾਹੁੰਦਾ ਹੈਗਾ, ਅਸੀਂ ਪੰਜਾਬੀ ਰੇਡੀਓ USA ਵੱਲੋਂ ਕੋਈ ਨਹੀਂ ਕਰ ਰਹੇ, ਅਸੀਂ ਤਾਂ ਸਿਰਫ ਇੱਕ ਮਾਧਿਅਮ ਦੇ ਰਾਹੀਂ ਤੁਹਾਨੂੰ ਮਾਧਿਅਮ ਦੇ ਰਹੇ ਹੈਗੇ ਆ ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੌਣ ਕਿੱਥੇ ਹੈਲਪ ਕਰ ਰਿਹਾ, ਕਿਸ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਆ। ਕੋਈ ਵਲੰਟੀਅਰ ਕਰਨਾ ਚਾਹੁੰਦਾ ਤੇ ਸਭ ਤੋਂ ਸੌਖਾ ਤਰੀਕਾ ਹੈਗਾ ਇਕੱਠੇ ਰਲ ਕੇ ਜਿਹੜਾ ਆ ਉਹ ਸੇਵਾ ਕਰ ਸਕਦੇ ਆ। ਬਿਲਕੁਲ। ਮੈਂਡੋਸਿਨੋ ਕਾਉਂਟੀ ਦੇ ਵਿੱਚ ਵੀ ਹਰਜੋਤ ਸਿੰਘ ਜੀ ਜਿਹੜੀਆਂ 2 ਅੱਗਾਂ ਇਸ ਟਾਈਮ ਲੱਗੀਆਂ ਹੋਈਆਂ ਆ, ਉਹਨਾਂ ਉੱਤੇ ਵੀ ਅਜੇ ਕਾਬੂ ਪਾਉਣਾ ਮੁਸ਼ਕਿਲ ਜਿਹੜਾ ਹੋਇਆ ਪਿਆ ਆ। ਉਹ ਵੀ ਰਾਤ ਨੂੰ ਬਹੁਤ ਜ਼ਿਆਦਾ ਜਿਹੜੀ ਆ ਫਿਰ ਹਰਜੋਤ ਸਿੰਘ ਜੀ ਵੱਧ ਗਈ ਆ। ਇੱਕ ਜਿਹੜੀ ਯੁਕਾਇਆ ਵਾਲੇ ਪਾਸੇ ਆ, ਉਹ ਇਸ ਟਾਈਮ ਅੱਗ ਵੱਧ ਕੇ 27,000 ਏਕੜ ਤੱਕ ਜਿਹੜੀ ਪਹੁੰਚ ਚੁੱਕੀ ਹੈ। ਕਲੀਅਰ ਲੇਕ ਦੇ ਇਰਦ ਗਿਰਦ ਆ ਉੱਥੇ ਜਿਹੜੇ ਕੁਛ ਕੁ ਸ਼ਹਿਰ ਜਿਹੜੇ ਯੁਕਾਇਆ ਜਿੱਦਾਂ ਹੈਗਾ ਆ, ਲੇਕ ਪੋਰਟ, ਨਾਰਥ ਲੇਕ ਪੋਰਟ, ਨੀਸ, ਲੁਸਰੀਨ, ਅਪਰ ਲੇਕ, ਸੋ ਇਹ ਕਾਫੀ ਸ਼ਹਿਰਾਂ 'ਚੋਂ ਜਿਹੜੇ ਲੋਕ ਆ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਆ। ਅਤੇ ਦੂਜੇ ਪਾਸੇ 2 ਫਾਇਰਸ ਨੇ ਉੱਥੇ ਹਰਜੋਤ ਸਿੰਘ ਜੀ, ਇੱਕ ਰੈਂਚ ਫਾਇਰ ਅਤੇ ਇੱਕ ਰਿਵਰ ਫਾਇਰ। ਅਤੇ ਰੈਂਚ ਫਾਇਰ ਉੱਥੇ ਤਕਰੀਬਨ 48,000 ਏਕੜ ਤੱਕ ਜਿਹੜੀ ਆ ਉਹ ਫੈਲ ਚੁੱਕੀ ਆ। ਰਾਤ ਨੂੰ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਫੇਰ ਆ ਉਹ ਵਧੀ ਆ, ਉਹ 10% ਕੰਟੇਨ ਜਿਹੜੀ ਆ ਹੋਈ ਆ। ਅਤੇ ਦੂਜੇ ਪਾਸੇ ਜਿਹੜੀ ਰਿਵਰ ਫਾਇਰ ਜਿਹੜੀ 27,000 ਏਕੜ ਤੱਕ ਆ, ਉਹ 8% ਹੀ ਜਿਹੜੀ ਮਹਿਜ ਅਜੇ ਤੱਕ ਕੰਟੇਨ ਕਰਨ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਹਾਸਿਲ ਹੋਈ ਆ। ਸੋ ਜਿਹੜੀ ਤਾਂ ਰੈਡਿੰਗ ਦੇ ਲਾਗੇ ਹਰਜੋਤ ਸਿੰਘ ਜੀ, ਉਹ ਇਸ ਟਾਈਮ 110 ਜਿਹੜੇ 1000 ਏਕੜ ਆ ਉਹ ਇਸ ਟਾਈਮ ਕਾਬੂ ਉਹ ਲੱਗੀ ਹੋਈ ਹੈ, ਚੱਲ ਰਹੀ ਆ। ਅਤੇ 27% ਜਿਹੜੀ ਆ ਉਹ ਕੰਟੇਨਮੈਂਟ ਜਿਹੜੀ ਉਸਦੀ ਕਰਨ ਦੇ ਵਿੱਚ ਕਾਮਯਾਬੀ ਹੋਈ ਆ। ਸੋ ਹੋਰ ਕਈ ਥਾਵਾਂ 'ਤੇ ਛੋਟੀਆਂ ਮੋਟੀਆਂ ਕਿਤੇ 100 ਏਕੜ, ਕਿਤੇ 200 ਏਕੜ, ਕਿਤੇ 300 ਏਕੜ, ਕਿਤੇ 40 ਏਕੜ, ਇੱਦਾਂ ਅੱਗਾਂ ਕੈਲੀਫੋਰਨੀਆ ਦੇ ਵਿੱਚ ਬਹੁਤ ਲੱਗੀਆਂ ਹੋਈਆਂ ਨੇ। ਕਾਰਫਾਇਰ ਵਾਲਿਆਂ ਨੇ ਜਿਹੜਾ ਆ ਇੱਕ ਮੈਪ ਵੀ ਰਿਲੀਜ਼ ਕੀਤਾ ਜਿਹਦੇ 'ਚ ਪੂਰੇ ਕੈਲੀਫੋਰਨੀਆ 'ਚ ਜਿੱਥੇ 20 ਦੇ ਕਰੀਬ ਜਗ੍ਹਾ 'ਤੇ ਅੱਗਾਂ ਲੱਗੀਆਂ ਆ। ਰੈਡਿੰਗ ਏਰੀਆ ਅਤੇ ਨਾਲ ਦੀ ਨਾਲ ਰਿਵਰ ਸਾਈਡ ਏਰੀਆ ਜਿਹੜਾ ਆ, ਉੱਥੇ ਵੀ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਜੈਰੀ ਬਰਾਊਨ ਆ, ਉਹਨਾਂ ਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ। ਸੋ ਰਿਵਰ ਸਾਈਡ ਅਤੇ ਸ਼ਾਸਤਾ ਕਾਉਂਟੀਜ਼ ਦਾ ਏਰੀਆ ਜਿਹੜਾ ਹੈਗਾ ਆ, ਉੱਥੇ ਜਿਹੜੀ ਆ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ ਸਟੇਟ ਆਫ ਕੈਲੀਫੋਰਨੀਆ ਵੱਲੋਂ। ਅਤੇ ਉੱਧਰ ਜਿਹੜੀ ਮੈਰੀਪੋਸਾ ਜਿਹੜਾ ਯੋਸੇਮਿਟੀ ਹੈਗੀ ਆ ਵੈਲੀ ਨੈਸ਼ਨਲ ਪਾਰਕ, ਉਸ ਦੇ ਵਿੱਚ ਇਸ ਟਾਈਮ ਜਿਹੜੀ ਅੱਗ ਆ ਉਹ 58,000 ਏਕੜ ਤੱਕ ਜਿਹੜੀ ਉਹ ਫੈਲੀ ਹੋਈ ਆ। ਇਹ ਫਰਗੂਸਨ ਫਾਇਰ ਇਸ ਨੂੰ ਕਿਹਾ ਜਾ ਰਿਹਾ ਹੈ। 33% ਤੱਕ ਜਿਹੜਾ ਇਸ ਨੂੰ ਕੰਟੇਨ ਕਰਨ ਦੇ ਵਿੱਚ ਅਜੇ ਮਹਿਜ ਕਾਮਯਾਬੀ ਹਾਸਿਲ ਹੋਈ ਆ। ਸੋ ਯੋਸੇਮਿਟੀ ਪੂਰੀ ਤਰ੍ਹਾਂ ਜਿਹੜੀ ਆ ਜਿੱਥੇ ਲੋਕ ਘੁੰਮਣ ਫਿਰਨ ਜਾਂਦੇ ਨੇ, ਉਹ ਇਸ ਟਾਈਮ ਪੂਰਾ ਰਸਤਾ ਜਿਹੜਾ ਆ ਉਹ ਬੰਦ ਆ। ਅਤੇ ਉੱਥੋਂ ਜਿੰਨੇ ਲੋਕ ਉੱਥੇ ਪਹਿਲੋਂ ਪਹੁੰਚੇ ਹੋਏ ਸੀ, ਉਹਨਾਂ ਨੂੰ ਉੱਥੋਂ ਸੁਰੱਖਿਅਤ ਜਿਹੜਾ ਆ ਉਹ ਕੱਢਿਆ ਗਿਆ ਹੋਇਆ ਆ। ਹੋਰ ਵੀ ਹਰਜੋਤ ਸਿੰਘ ਜੀ ਲਗਾਤਾਰ ਜਿਹੜੀਆਂ ਆ ਅੱਗਾਂ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਲੱਗੀ ਜਾ ਰਹੀਆਂ ਨੇ। ਇੱਕ ਸਟੀਲ ਫਾਇਰ ਆ ਨਾਪਾ ਕਾਉਂਟੀ ਦੇ ਵਿੱਚ, ਉਹ ਮਾੜੀ ਜੀ ਜਿਹੜੀ ਉੱਥੇ ਲੜੀ ਲੱਗੀ ਸੀਗੀ, ਉਹ ਵੀ 130 ਏਕੜ ਤੱਕ ਜਿਹੜੀ ਆ ਉਹ ਹੋਈ ਸੀ ਅਤੇ ਹੁਣ ਉਸ ਨੂੰ ਉੱਦਾਂ ਪਰ ਕੰਟੇਨ ਕਰ ਲਿਆ ਗਿਆ ਆ। ਸੋ ਜੀ ਸਮ ਅਪ ਕਰਦੇ ਜਾਈਏ, ਕਹਿੰਦੇ ਜਿਹੜੀ ਕਾਰਡ ਫਾਇਰ ਸ਼ਾਸਤਾ ਕਾਉਂਟੀ ਦੀ ਆ 7th ਮੋਸਟ ਡਿਸਟਰਕਟਿਵ ਫਾਇਰ ਆ, 7ਵੀਂ ਆ ਸਭ ਤੋਂ ਜਿੰਨਾ ਨੁਕਸਾਨ ਕੀਤਾ ਹੈਗਾ ਕੈਲੀਫੋਰਨੀਆ ਦੀ ਸਟੇਟ ਹਿਸਟਰੀ ਦੇ ਵਿੱਚ ਇਹ ਕਾਰ ਫਾਇਰ ਹੈਗੀ ਆ। ਹੁਣ ਤੱਕ 1,10,154 ਏਕੜ ਅੱਗ ਦੀ ਲਪੇਟ 'ਚ ਆ ਚੁੱਕੇ ਆ ਅਤੇ 27% ਦੇ ਕਰੀਬ ਇਹ ਕੰਟੇਨ ਹੋ ਚੁੱਕੀ ਹੈਗੀ ਆ। 6 ਲੋਕ ਮਾਰੇ ਜਾ ਚੁੱਕੇ ਆ, ਜਿਨ੍ਹਾਂ ਦੇ ਵਿੱਚ 2 ਬੱਚੇ ਅਤੇ 2 ਫਾਇਰ ਫਾਈਟਰ ਸੀ। 818 ਘਰ ਜਿਹੜੇ ਆ ਅੱਗ ਦੀ ਲਪੇਟ ਵਿੱਚ ਆ ਚੁੱਕੇ ਆ ਅਤੇ 4,000 ਘਰ ਬੜੇ ਖਤਰੇ ਦੇ ਵਿੱਚ ਹੈਗੇ ਆ। 4,000 ਸਟਰਕਚਰ ਉਹ ਕਿਸੇ ਟਾਈਮ ਵੀ ਕਹਿੰਦੇ ਉੱਥੇ ਅੱਗ ਪਹੁੰਚ ਸਕਦੀ ਹੈਗੀ ਆ। ਅਤੇ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਬੜੇ ਈਗਰ ਆ ਵੀ ਆਪਾਂ ਘਰਾਂ ਨੂੰ ਕਿੱਦਾਂ ਵਾਪਸ ਜਾਈਏ।
ਤੇ ਜਿਹੜੇ ਸਟੇਟ ਦੇ ਆਫੀਸ਼ੀਅਲਸ ਆ ਉਹ ਅੱਜ ਕਮਿਊਨਿਟੀ ਮੀਟਿੰਗ ਕਰ ਰਹੇ ਹੈਗੇ ਆ ਜਿਹੜੇ ਰੈਜ਼ੀਡੈਂਸ ਨੂੰ ਅਫੈਕਟ ਹੋਇਆ ਹੈਗਾ ਆ। ਤੇ ਇਹ ਮੀਟਿੰਗ ਟ੍ਰਿਨਿਟੀ ਐਲਪਸ ਪਰਫਾਰਮਿੰਗ ਆਰਟ ਸੈਂਟਰ ਜਿਹੜਾ ਵੀਵਰਵਿਲ ਟਾਊਨ ਆ ਉੱਥੇ ਹੋਣ ਜਾ ਰਹੀ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਵੈਕਿਊ ਜਿਨ੍ਹਾਂ ਨੂੰ ਕੱਢਿਆ ਗਿਆ ਆ ਉੱਥੋਂ ਤੇ ਉਹਨਾਂ ਦੇ ਨਾਲ ਜਿਹੜੇ ਵੱਖ-ਵੱਖ ਨਿਊਜ਼ ਅਦਾਰਿਆਂ ਨੇ ਗੱਲਬਾਤ ਜਿਹੜੀ ਕੀਤੀ ਆ ਉਹਨਾਂ ਵਿੱਚ ਕਿਹਾ ਕਹਿੰਦੇ ਵੀ ਕਈ ਜਗ੍ਹਾ ਦੇ ਉੱਤੇ ਤਾਂ ਲੋਕਾਂ ਨੇ ਆਪਣੇ ਆਲੇ ਦੁਆਲੇ ਦੇਖਿਆ ਵੀ ਯਾਰ ਅੱਗ ਨਜ਼ਦੀਕ ਆਉਂਦੀ ਜਾ ਰਹੀ ਆ ਤੇ ਉਹ ਆਪਣੇ ਆਪ ਇਵੈਕੂਏਟ ਕਰਕੇ ਜਿਹੜੇ ਉੱਥੋਂ ਛੱਡ ਕੇ ਚਲੇ ਗਏ। ਲੋਕਾਂ ਨੂੰ ਇਹ ਇੱਕ ਕਿਤੇ ਨਾ ਕਿਤੇ ਖਾਸ ਕਰਕੇ ਜਿਹੜੀ ਸ਼ਾਸਤਾ ਕਾਉਂਟੀ ਵਾਲੇ ਪਾਸੇ ਜਿਹੜੀ ਲੱਗੀ ਹੋਈ ਹੈ, ਰੈਡਿੰਗ ਵਾਲੇ ਪਾਸੇ ਜਿਹੜੀ ਅੱਗ ਲੱਗੀ ਆ, ਉੱਥੇ ਕਈ ਜਗ੍ਹਾ ਦੇ ਉੱਤੇ ਇੱਦਾਂ ਹਰਜੋਤ ਸਿੰਘ ਜੀ ਲੱਗ ਰਿਹਾ ਸੀਗਾ ਵੀ ਜਿਹੜੇ ਲੋਕ ਕਹਿ ਰਹੇ ਸੀਗੇ ਵੀ ਉਹਨਾਂ ਨੂੰ ਨਾ ਕੋਈ ਮੈਸੇਜ ਆਇਆ ਨਾ ਕੁਛ ਆਇਆ, ਪਰ ਉਹਨਾਂ ਨੇ ਆਲੇ ਦੁਆਲੇ ਦੇਖਿਆ ਵੀ ਆਂਢੀ ਗੁਆਂਢੀ ਜਿਹੜੇ ਜਾ ਰਹੇ ਆ ਸੋ ਅਸੀਂ ਵੀ ਜਿਹੜਾ ਉੱਥੋਂ ਨਿਕਲ ਚੱਲੀਏ। ਪਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਉਹ ਕਿਹਾ ਜਾ ਰਿਹਾ ਸੀਗਾ ਵੀ ਅਸੀਂ ਸਾਰਿਆਂ ਨੂੰ ਜਿਹੜੇ ਡੈਪਟੀਜ਼ ਆ ਉਹ ਗਲੀ ਗਲੀ ਦੇ ਵਿੱਚ ਜਿਹੜੇ ਜਾ ਕੇ ਸਾਰਿਆਂ ਦੇ ਦਰਵਾਜ਼ੇ ਖੜਕਾ ਕੇ ਉਹਨਾਂ ਨੂੰ ਦੱਸ ਰਹੇ ਸੀਗੇ। ਕਿਤੇ ਨਾ ਕਿਤੇ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਨੂੰ ਯਾਦ ਹੋਵੇਗਾ ਜਦੋਂ ਹਵਾਈ ਦੇ ਵਿੱਚ ਇੱਕ ਨਕਲੀ ਅਲਰਟ ਜਿਹੜਾ ਉਦੋਂ ਚਲਾ ਗਿਆ ਸੀਗਾ ਵੀ ਮਿਜ਼ਾਈਲ ਲੱਗੀ ਆ ਆਉਣ। ਸੋ ਉੱਦਾਂ ਦਾ ਕੋਈ ਨਾ ਕੋਈ ਅਲਰਟ ਖਾਸ ਕਰਕੇ ਇਸ ਤਰੀਕੇ ਦੇ ਉੱਤੇ ਹੋਣਾ ਚਾਹੀਦਾ, ਕਿਉਂਕਿ ਹਰ ਇੱਕ ਕੋਲ ਅੱਜ ਕੱਲ੍ਹ ਸੈੱਲਫੋਨ ਸਮਾਰਟਫੋਨ ਜਿਹੜਾ ਉਹ ਹੈਗਾ ਆ। ਅਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੇ ਲੋਕਲ ਰੇਡੀਓ ਸਟੇਸ਼ਨਸ ਹੁੰਦੇ ਆ ਜਾਂ ਲੋਕਲ ਟੀਵੀਜ਼ ਹੁੰਦੇ ਆ ਉਹਨਾਂ ਦਾ ਬੜਾ ਇੱਕ ਅਹਿਮ ਰੋਲ ਦੱਸਿਆ ਜਾਂਦਾ। ਪਰ ਕਿਉਂਕਿ ਆਪਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਰਹਿ ਰਹੇ ਹਾਂ ਜਿੱਥੇ ਵੱਡੀਆਂ ਕੰਪਨੀਜ਼ ਵੱਡਾ ਸਾਰਾ ਕੁਛ ਜਿਹੜੇ ਆਲ ਓਵਰ ਕਵਰੇਜ ਜਿਹੜੀ ਕਰਦੇ, ਪਰ ਉਹ ਚੀਜ਼ ਜਿਹੜੀ ਲੋਕਲ ਚੀਜ਼ਾਂ ਆ ਉਹ ਕਰ ਨਹੀਂ ਸਕਦੇ। ਸਭ ਨੂੰ ਯਾਦ ਹੋਵੇਗਾ ਜਦੋਂ ਪਿਛਲੇ ਸਾਲ ਔਰੋਵਿਲ ਡੈਮ ਦੇ ਟੁੱਟਣ ਦਾ ਖਤਰਾ ਜਿਹੜਾ ਬਣਿਆ ਪਿਆ ਸੀ, ਓਵਰਫਲੋ ਦਾ ਖਤਰਾ ਬਣਿਆ ਪਿਆ ਸੀ, ਆਪਾਂ ਵੀ ਪੰਜਾਬੀ ਰੇਡੀਓ USA ਤੋਂ ਲਗਾਤਾਰ ਜਿਹੜੇ ਪ੍ਰੋਗਰਾਮ ਆ ਉਹ ਲਾਈਵ ਕਰਦੇ ਰਹੇ ਸੀਗੇ ਤਾਂ ਜੋ ਲੋਕਾਂ ਨੂੰ ਇਵੈਕੂਏਸ਼ਨ ਦਾ ਬਾਰੇ ਜਿਹੜਾ ਪਤਾ ਲੱਗਦਾ ਰਹੇ ਤਾਂ ਜੋ ਉੱਥੋਂ ਜਿਹੜੇ ਸੁਰੱਖਿਅਤ ਉੱਥੋਂ ਨਿਕਲ ਸਕਣ। ਸੋ ਜਿਹੜੇ ਲੋਕਲ ਚੈਨਲਸ ਹੁੰਦੇ ਆ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਯੋਗਦਾਨ ਤੇ ਰੋਲ ਜਿਹੜਾ ਉਹ ਹੁੰਦਾ ਆ ਜੀ। ਸੋ ਜਿਹੜੀ ਕਾਰ ਫਾਇਰ ਆ ਸ਼ਸਤਾ ਕਾਉਂਟੀ ਵਾਲੀ, ਉਹ ਕਹਿੰਦੇ ਵੀ ਇੰਨੀ ਵੱਡੀ ਤੇ ਇੰਨੀ ਇੰਟੈਂਸਲੀ ਜਿਹੜੀ ਵਗ ਰਹੀ ਹੈਗੀ ਆ ਵੀ ਕਹਿੰਦੇ ਉਹ ਆਪਣਾ ਲੋਕਲਾਈਜ਼ ਵੈਦਰ ਸਿਸਟਮ ਕ੍ਰੀਏਟ ਕਰ ਲੈਂਦੀ ਜਿੱਥੇ ਜਿੱਥੇ ਅੱਗਾਂ ਲੱਗੀਆਂ। ਸੋ ਜਿਹੜੇ ਐਕਸਪਰਟ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ, ਪ੍ਰੈਡਿਕਟ ਨਹੀਂ ਕਰ ਸਕਦੇ ਵੀ ਜਿਹੜੀ ਅੱਗ ਆ ਉਹ ਹੁਣ ਕਿਹੜੇ ਪਾਸੇ ਨੂੰ ਜਾਊਗੀ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਵੇਟ ਨਹੀਂ ਕਰਨੀ ਚਾਹੀਦੀ ਹੈਗੀ ਵੀ ਸਾਡੇ ਇੱਥੇ ਇਵੈਕੂਏਸ਼ਨ ਕੀਤੀ ਆ ਜਾਂ ਨਹੀਂ ਕੀਤੀ, ਪਰ ਵੱਧ ਤੋਂ ਵੱਧ ਜਦੋਂ ਤੁਹਾਨੂੰ ਲੱਗਦਾ ਖਤਰਾ ਆ ਤੇ ਜ਼ਰੂਰ ਉੱਥੋਂ ਨਿਕਲ ਜਾਣਾ ਚਾਹੀਦਾ ਹੈਗਾ ਜੀ। ਡੈਥ ਟੋਲ ਹਰਜੋਤ ਸਿੰਘ ਜੀ ਕਹਿੰਦੇ 5 ਤੱਕ ਜਿਹੜਾ ਉਹ ਵੱਧ ਕੇ ਹੋ ਚੁੱਕਾ ਆ ਪੂਰੀਆਂ ਕੈਲੀਫੋਰਨੀਆ ਦੀਆਂ ਜਿਹੜੀਆਂ ਫਾਇਰਸ ਆ ਉਹਨਾਂ ਨੂੰ ਜੇ ਆਪਾਂ ਦੇਖਿਆ ਜਾਵੇ। ਸੋ ਨੇਬਰਹੁੱਡ ਕਈ ਤਾਂ ਜਿਹੜੇ ਕਹਿੰਦੇ ਆ ਲੈਵਲ ਹੋ ਚੁੱਕੇ ਆ, ਉਹ ਬਸ ਰਾਖ ਬਣ ਕੇ ਰਹਿ ਗਏ ਨੇ, ਸਵਾਰ ਰਾਖ ਬਣ ਗਈ ਆ। ਸੋ ਹੋਪਫੁਲੀ ਜਿਹੜਾ ਜਲਦੀ ਇਹਨਾਂ ਉੱਤੇ ਜਿਹੜਾ ਕਾਬੂ ਪਾਇਆ ਜਾ ਸਕੇ। ਅਣਥੱਕ ਮਿਹਨਤ ਜਿਹੜੇ ਫਾਇਰ ਫਾਈਟਰਸ ਕਰ ਰਹੇ ਆ। ਜੇ ਤੁਸੀਂ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਹੋ, ਜਦੋਂ ਵੀ ਫਾਇਰ ਫਾਈਟਰ ਆਉਂਦੇ ਉਹਨਾਂ ਨੇ ਵਾਪਸ ਤਾਂ ਆਪਣੇ ਉੱਥੇ ਆਉਣਾ ਹੁੰਦਾ ਹੈ, ਜ਼ਰੂਰ ਉਹਨਾਂ ਦੇ ਲਈ ਪਾਣੀ ਕੁਛ ਖਾਣ ਦੇ ਲਈ ਜਿੱਦਾਂ ਦਾ ਵੀ ਹੌਸਲਾ ਅਫਜ਼ਾਈ ਲਈ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਹੋ, ਚਾਹੇ ਉਹ ਦੂਰੋਂ ਨੇੜਿਓਂ ਵੀ ਜਾ ਰਹੇ ਆ। ਹਰਜੋਤ ਸਿੰਘ ਜੀ, ਰਾਈਟ ਨਾਓ ਆਲਰੇਡੀ ਕੈਲੀਫੋਰਨੀਆ ਦੇ ਵੱਖ-ਵੱਖ ਸੂਬਿਆਂ ਤੋਂ ਜਿਹੜੇ ਫਾਇਰ ਫਾਈਟਰਸ ਆ, ਹੈਲਪਰਸ ਆ, ਉਹਨਾਂ ਦੀ ਮੰਗ ਜਿਹੜੀ ਉਹ ਕੀਤੀ ਆ ਅਤੇ ਆ ਵੀ ਰਹੇ ਨੇ ਬਹੁਤ ਸਾਰੇ ਜਿਹੜੀਆਂ ਸਟੇਟਸ ਆ ਉਹਨਾਂ ਤੋਂ, ਤਾਂ ਜੋ ਇਹਨਾਂ ਅੱਗਾਂ ਉੱਤੇ ਕਾਬੂ ਪਾਇਆ ਜਾ ਸਕੇ। ਸਭ ਨੂੰ ਯਾਦ ਹੋਵੇਗਾ ਜਿਹੜੀਆਂ ਪਿਛਲੀ ਵਾਰੀ ਜਦੋਂ ਸੈਂਟਾ ਰੋਜ਼ਾ ਦੇ ਵਿੱਚ ਬਹੁਤ ਭਿਆਨਕ ਜਿਹੜੀਆਂ ਅੱਗਾਂ ਲੱਗੀਆਂ ਸੀ, ਉਹਦੇ ਵਿੱਚ ਤਾਂ ਇੰਟਰਨੈਸ਼ਨਲ ਮਦਦ ਵੀ ਜਿਹੜੀ ਆ ਉਹ ਲੋਕ ਪਹੁੰਚੇ ਸੀ। ਆਸਟ੍ਰੇਲੀਆ ਤੋਂ ਵੀ ਜਿਹੜੇ ਫਾਇਰ ਫਾਈਟਰਸ ਆ ਉਹ ਆਏ ਸੀ, ਕਿਉਂਕਿ ਆਸਟ੍ਰੇਲੀਆ ਵਿੱਚ ਵੀ ਗਰਮੀ ਬਹੁਤ ਹੁੰਦੀ ਹੈ, ਉੱਥੇ ਵੀ ਇੱਦਾਂ ਅੱਗਾਂ ਜਿਹੜੀਆਂ ਅਕਸਰ ਲੱਗਦੀਆਂ ਰਹਿੰਦੀਆਂ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਆਲਰੇਡੀ ਜਿਹੜੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ। ਮੈਂ ਦੇਖ ਰਿਹਾ ਸੀ ਕਈ ਲੋਕਾਂ ਨੇ ਇੱਦਾਂ ਦੇ ਜਿਹੜੇ ਉੱਥੇ ਜਿਹੜੀ ਕਾਰ ਫਾਇਰ ਦਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਫੇਸਬੁੱਕ ਕ੍ਰੀਏਟ ਕੀਤਾ ਹੋਇਆ ਹੈ, ਕਮੈਂਟ ਪਾਇਓ ਸੀ। ਇੱਕ ਲੇਡੀ ਕਹਿੰਦੀ ਵੀ ਮੇਰਾ ਘਰ ਹੈਗਾ ਔਰੋਵਿਲ 'ਚ ਅਤੇ 2 ਮੇਰੇ ਕੋਲ ਸਪੇਅਰ ਬੈਡਰੂਮ ਆ, ਜਿਨ ਵੀ ਰਹਿਣਾ ਹੋਵੇ ਉੱਥੇ ਆ ਕੇ ਰਹਿ ਸਕਦਾ। ਸੋ ਇੱਦਾਂ ਦੇ ਜਿਹੜੇ ਇਨਸਾਨ ਵੀ ਦੁਨੀਆ 'ਚ ਰਹਿੰਦੇ ਹੈਗੇ। ਇੱਕ ਹੋਰ ਬੀਬੀ ਦੀ ਸੀ ਵੀ ਮੈਂ ਬੱਚਿਆਂ ਦੇ ਜਿਹੜੇ ਟੋਇਲਟਰੀ ਹੈਗੇ ਆ, ਹੋਰ ਸਮਾਨ ਆ, ਉਹ 21 ਦੇ ਕਰੀਬ ਮੇਰੇ ਕੋਲ ਬੱਚਿਆਂ ਦੇ ਲਈ ਤਿਆਰ ਹੈਗੇ ਆ। ਅਤੇ ਇੱਕ ਹੋਰ ਰਾਜਕਰਮਵੀਰ ਸਿੰਘ ਜੀ ਇੱਕ ਨੇ ਕਮੈਂਟ ਪਾਇਆ ਸੀ ਵੀ ਉੱਥੋਂ ਸੱਪ ਵਗੈਰਾ ਵੀ ਬਹੁਤ ਨਿਕਲ ਰਹੇ, ਉਹਨਾਂ ਨੇ ਭੱਜਣਾ ਉੱਥੋਂ, ਹੋਰ ਜਾਨਵਰ ਬਹੁਤ
ਜਿਸ ਤਰ੍ਹਾਂ ਮੈਂ ਦੱਸਿਆ ਸੀ ਘੋੜੇ ਹਿਰਨ ਬਹੁਤ ਮਰ ਰਹੇ ਹੈਗੇ ਆ, ਜਾਨਵਰਾਂ ਨੂੰ ਵਿਚਾਰਿਆਂ ਨੂੰ ਤਾਂ ਪਤਾ ਨਹੀਂ ਕਿੱਧਰ ਨੂੰ ਨਿਕਲਣਾ ਹੈਗਾ। ਸੋ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਤੇ ਜ਼ਰੂਰ ਉੱਥੇ ਲੋਕਾਂ ਨੂੰ ਬਿਲਕੁਲ ਹੈਲਪ ਦੀ ਜ਼ਰੂਰਤ ਹੋਊਗੀ। ਇੱਧਰ ਜੁੱਬਾ ਸਿਟੀ ਸਾਈਡ ਵਾਲੇ ਜਿਹੜੇ ਆਪਣੇ ਸਰੋਤੇ ਆ, ਮੈਨੂੰ ਲੱਗਦਾ ਇਹ ਸਾਰੇ ਸੁੱਤੇ ਪਏ ਹੈਗੇ ਆ। ਰੈਡਿੰਗ ਜਿਹੜਾ 2 ਘੰਟੇ ਲਾਗੇ 'ਤੇ ਆ, ਜ਼ਰੂਰ ਜਿਹੜੇ ਜੁੱਬਾ ਸਿਟੀ ਏਰੀਏ ਦੇ ਵਿੱਚ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈਗੀ ਆ। ਬਾਹਲੀ ਦੂਰ ਨਹੀਂ ਹੈਗਾ, 2 ਘੰਟੇ ਦਾ ਹੀ ਜਿਹੜਾ ਰਸਤਾ ਜਿੱਥੇ ਇਹ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈਗਾ। ਜਿੰਨੀਆਂ ਵੀ ਲੋਕਲ ਔਰਗਨਾਈਜੇਸ਼ਨ ਕੰਮ ਕਰ ਰਹੀਆਂ ਉਹਨਾਂ ਦੇ ਨਾਲ ਰਲ ਕੇ ਜਿਹੜੀ ਆ ਹੈਲਪ ਕਰਨੀ ਚਾਹੀਦੀ ਇਸ ਦੁੱਖ ਦੀ ਘੜੀ ਦੇ ਵਿੱਚ। ਜੀ ਜੀ, ਬਹੁਤ ਸਾਰੀਆਂ ਜਿਹੜੀਆਂ ਚੱਲ ਰਹੀਆਂ। ਇੱਕ ਕੋਈ ਆਪਰੇਸ਼ਨ ਬਾਰਬੇਕਿਊ ਰਿਲੀਫ ਵਾਲੇ ਆ, ਉਹ ਵੀ ਕਹਿੰਦੇ ਉੱਥੇ ਪਹੁੰਚ ਰਹੇ ਆ। ਉੱਥੇ ਜਿਹੜੇ ਵਲੰਟੀਅਰਸ ਆ ਜਾਂ ਉਹਨਾਂ ਦੀ ਮਦਦ ਦੇ ਲਈ ਉਹਨਾਂ ਨੂੰ ਕਹਿ ਲਓ ਵੀ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਦੇਣ ਦੇ ਲਈ ਉੱਥੇ ਪਹੁੰਚ ਰਹੇ ਨੇ। ਸੋ ਆਪਣੇ ਵੀ ਜੇ ਕੋਈ ਹੋਰ ਸੰਸਥਾਵਾਂ ਹੈਗੀਆਂ ਜਿਹੜੀਆਂ ਸੁਣ ਰਹੀਆਂ ਆ, ਉਹਨਾਂ ਨੂੰ ਵੀ ਬੇਨਤੀ ਆ ਵੀ ਜ਼ਰੂਰ ਇਹੋ ਜਿਹੇ ਦੁਖਾਂਤ ਦੇ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਆ ਉਹ ਖੜਿਆ ਜਾਵੇ ਅਤੇ ਇਹਨਾਂ ਦੀ ਜਿਹੜੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕੀਤੀ ਜਾਵੇ। ਸੋ ਜ਼ਰੂਰੀ ਆ। ਅਤੇ ਸਾਰੇ ਜਾਣੇ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜੇ ਫਸਟ ਰਿਸਪੋਂਡਰਸ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਹੜੇ ਕਰ ਰਹੇ ਆ। ਦੇਖੋ ਜਾਨ ਜੋਖਮ 'ਚ ਪਾ ਕੇ ਜਿਹੜੇ ਆ ਉਹ ਲੱਗੇ ਇਸ ਟਾਈਮ ਹੋਏ ਨੇ ਤਾਂ ਜੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪੂਰਾ ਆ ਉਹ ਕਾਬੂ ਪਾਇਆ ਜਾ ਸਕੇ। ਕਿਉਂਕਿ ਗੱਲ ਕੀ ਹੁੰਦੀ ਆ ਰਾਜਕਨਵੀਰ ਸਿੰਘ ਜੀ, ਬਾਅਦ ਦੇ ਵਿੱਚ ਫਿਰ ਜਦੋਂ ਹੁੰਦਾ ਫਿਰ ਸਾਰੇ ਜਣੇ ਨੱਠ ਪੈਂਦੇ ਹੈਗੇ ਆ। ਫਿਰ ਆਪਾਂ ਪਿਛਲੀਆਂ ਅੱਗਾਂ 'ਚ ਵੀ ਦੇਖਿਆ ਸੀ ਜਦੋਂ ਸੈਂਤਾ ਰੋਜ਼ਾ 'ਚ ਫਾਇਰ ਲੱਗੀਆਂ ਸੀਆਂ, ਇੰਨਾ ਜ਼ਿਆਦਾ ਉਹਨਾਂ ਕੋਲ ਸਮਾਨ ਇਕੱਠਾ ਹੋ ਗਿਆ ਸੀ, ਉਹ ਕਹਿੰਦੇ ਫਿਰ ਹੁਣ ਲਿਆਓ ਨਾ। ਸੋ ਟਾਈਮਿੰਗ ਦੀ ਗੱਲ ਬਹੁਤ ਜ਼ਰੂਰੀ ਹੁੰਦੀ ਹੈਗੀ ਆ। ਜਿਹੜਾ ਰਾਈਟ ਟਾਈਮ ਦੇ ਉੱਤੇ ਜਿਹੜੀ ਹੈਲਪ ਕੀਤੀ ਜਾਵੇ ਨਾ ਉਹੀ ਬੈਟਰ ਹੁੰਦੀ ਹੈਗੀ ਆ। ਜਦੋਂ ਫਿਰ ਹੁਣ ਲੇਟ ਹੋ ਕੇ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ, ਫਿਰ ਉਹ ਕਹਿੰਦੇ ਸਾਡੇ ਕੋਲ ਜਿਹੜਾ ਜਿੰਨਾ ਵੀ ਸਮਾਨ ਆ ਉਹ ਬਹੁਤ ਜ਼ਿਆਦਾ ਐਕਸਟਰਾ ਹੋ ਗਿਆ ਹੈਗਾ ਆ। ਸੋ ਇਹ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ। ਜਲਦੀ ਤੋਂ ਜਲਦੀ ਜਿੰਨੀਆਂ ਵੀ ਔਰਗਨਾਈਜੇਸ਼ਨਸ ਆ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈਗੀ ਆ। ਜੀ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਗੁਰਦੀਪ ਸਿੰਘ ਜੀ, ਰੈਡਿੰਗ ਦੇ ਨਜ਼ਦੀਕ ਕਹਿੰਦੇ ਕਾਰਨਿੰਗ ਦੇ ਵਿੱਚ ਉਹ ਰਹਿੰਦੇ ਨੇ। ਜੀ ਗੁਰਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੈਂ ਕਾਰਨਿੰਗ ਤੋਂ ਬੋਲਦਾ ਜੀ। ਮੈਂ ਤੁਹਾਡੀ ਹੁਣ ਲਾਈਵ ਸੁਣ ਰਿਹਾ ਸੀ ਜੀ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਆਪਣੇ ਇੱਥੋਂ ਸਿੱਖ ਕਮਿਊਨਿਟੀ ਵੱਲੋਂ ਵੀ ਕੀਤੀ ਜਾ ਰਹੀ ਹੈ ਹੈਲਪ। ਰਾਤੀ ਵੀ ਅਸੀਂ ਗਏ ਸੀਗੇ ਜੀ ਤੇ ਮਤਲਬ ਲੈ ਕੇ ਅਸੀਂ ਫੂਡ ਗਏ ਸੀ, ਰਾਈਸ ਵਗੈਰਾ ਜਿੱਦਾਂ ਉਹਨੂੰ ਫੂਡ ਦੱਸਿਆ ਸੀ ਸਾਨੂੰ ਜੀ। ਤੇ ਉਹਨਾਂ ਨੇ ਸਾਨੂੰ ਹੋਰ ਵੀ ਬਹੁਤ ਕੁਝ ਕਿਹਾ ਵੀ ਜਿੱਦਾਂ ਡਾਈਪਰਸ, ਕਲੌਥਸ, ਐਵਰੀਥਿੰਗ ਚਾਹੀਦਾ ਆ। ਤੇ ਸੋ ਬਿਲਕੁਲ ਆਪਣਾ ਵੀਰ ਜੀ ਤੁਸੀਂ ਨੰਬਰ ਵੀ ਦੇ ਦਿਓ, ਸਰੋਤਿਆਂ ਨੂੰ ਦੱਸਦੇ ਜਾਈਏ। ਜਿਹੜਾ ਕਾਰਨਿੰਗ ਆ ਉਹ ਹਾਈਵੇ 5 ਦੇ ਉੱਤੇ ਉੱਧਰਲੀ ਸਾਈਡ ਆ, ਰੈਡਿੰਗ ਦੇ ਲਾਗੇ ਆ। ਕਿਉਂਕਿ ਫਿਰ ਜਿਸ ਤਰ੍ਹਾਂ ਪਿਛਲੀ ਵਾਰੀ ਵੀ ਹੂਸਟਨ ਦੇ ਵਿੱਚ ਬਹੁਤ ਵੱਡੇ ਜਿਹੜੇ ਆਏ ਸੀ ਫਲੱਡ, ਉਦੋਂ ਲੋਕਲ ਜਿਹੜੇ ਉੱਥੇ ਦੇ ਪੁਲਿਸ ਦੇ ਸ਼ੈਰਿਫ ਤੇ ਲੋਕਲ ਜਿਹੜੇ ਗੁਰੂ ਘਰ ਸੀ ਉਹ ਇਨਵੋਲਵ ਹੋ ਗਏ ਸੀ। ਸੋ ਬਾਹਰੋਂ ਜਿਹੜੇ ਜੁੱਬਾ ਸਿਟੀ ਜਾਂ ਹੋਰ ਏਰੀਆ ਤੋਂ ਜਾਂਦੇ ਸੀ ਸਾਰੇ ਇੱਕੋ ਜਗ੍ਹਾ ਚੱਲ ਜਾਂਦੇ ਸੀ। ਸੋ ਤੁਸੀਂ ਲਾਗੇ ਰਹਿੰਦੇ ਹੈਗੇ ਆ, ਬੜਾ ਈਜ਼ੀ ਆ। ਤੁਸੀਂ ਜਾ ਕੇ ਆਏ ਆ, ਫਿਰ ਤੁਹਾਡੇ ਕੋਲ ਜਾ ਕੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ। ਜੇ ਕਿਸੇ ਨੇ ਜਾਣਾ ਤੇ ਆਪਣਾ ਨੰਬਰ ਵੀ ਦੱਸ ਦਿਓ ਜ਼ਰੂਰ, ਤੇ ਤਾਂ ਕਿ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਨੂੰ ਕੰਟੈਕਟ ਕਰ ਸਕਦੇ। ਹਾਂਜੀ, ਮੇਰਾ ਨੰਬਰ ਹੈਗਾ ਜੀ 5305679114 ਜੀ। ਥੈਂਕ ਯੂ ਗੁਰਦੀਪ ਜੀ। ਤੇ ਬਾਕੀ ਉਹਨਾਂ ਨੇ ਸਾਨੂੰ ਰਾਤੀ ਆਰਮੀ ਵਾਲੇ ਸੀ ਉੱਥੇ ਜਿਹੜੇ ਚੀਫ ਹੈਗੇ ਸੀ, ਉਹਨਾਂ ਨਾਲ ਸਾਡੀ ਗੱਲ ਹੋਈ ਸੀ ਤੇ ਉਹਨਾਂ ਸਾਨੂੰ ਮਤਲਬ ਕਿਹਾ ਸੀ ਵੀ ਅੱਜ ਦਾ ਤੁਹਾਨੂੰ ਦੱਸਾਂਗੇ। ਉਹਨਾਂ ਦਾ ਟਾਈਮ ਹੈ ਮਤਲਬ ਜਿੱਦਾਂ ਬ੍ਰੇਕਫਾਸਟ, ਲੰਚ, ਡਿਨਰ ਤੇ ਰਾਤੀ ਅਸੀਂ ਡਿਨਰ ਲੈ ਕੇ ਗਏ ਸੀ ਜੀ। ਤੇ ਆਪਣੇ ਮੇਅਰ ਸਾਹਿਬ ਹੈਗੇ ਆ ਇੱਥੋਂ ਲਾਸ ਮਨੀਲੋ, ਉਹ ਗਏ ਸੀ ਨਾਲ ਤੀਰਥ ਸਿੰਘ ਜੀ ਗਏ ਸੀ, ਨਾਲ ਐਂਡਰਸਨ ਗੁਰਦੁਆਰੇ ਦੇ ਬਾਬਾ ਜੀ ਅਮਰਜੀਤ ਗਏ ਸੀਗੇ ਜੀ। ਤੇ ਅੱਜ ਫਿਰ ਅਸੀਂ ਹੋਰ ਕਰ ਰਹੇ ਹਾਂ ਵੀ 1-2 ਦਿਨ ਤੱਕ ਬਾਕੀ ਇਕੱਠਾ ਕਰਕੇ ਜਿੱਦਾਂ ਉਹਨਾਂ ਸਾਨੂੰ ਜੋ ਚੀਜ਼ਾਂ ਦੱਸੀਆਂ ਸੀਗੀਆਂ ਠੀਕ ਹੈ ਜੀ, ਉਹ ਵੀ ਅਸੀਂ ਉਹਨਾਂ ਨੂੰ ਪਹੁੰਚਾਉਣੀਆਂ ਆ। ਤੇ ਬਾਕੀ ਜੇ ਕਿਸੇ ਹੈਲਪ ਕਰਨੀ ਹੋਵੇ ਤੇ ਐਨੀ ਟਾਈਮ ਕਾਲ ਕਰ ਲਓ। ਸਿੱਧੇ ਵੀ ਜਾ ਕੇ ਜਿੱਦਾਂ ਸ਼ਾਸਤਾ ਕਾਲਜ ਹੈਗਾ ਉੱਥੇ ਉਹਨਾਂ ਦਾ ਕੈਂਪ ਹੈਗਾ, 1500 ਪੀਪਲ ਉੱਥੇ ਆ ਜੀ। ਠੀਕ ਹੈ। ਬਾਕੀ ਲਾਗੇ ਚਰਚ ਹੈਗੀਆਂ ਉੱਥੇ ਵੀ ਆ, ਸਿੱਧਾ ਵੀ ਜਾ ਕੇ ਕਰ ਸਕਦੇ ਹੋ ਤੁਸੀਂ ਜੀ। ਠੀਕ ਹੈ, ਥੈਂਕ ਯੂ। ਨਹੀਂ ਤਾਂ ਸਾਨੂੰ ਦੱਸ ਦਿਓ, ਅਸੀਂ ਵੀ ਪਹੁੰਚਾ ਦਿਆਂਗੇ, ਨੋ ਪ੍ਰੋਬਲਮ। ਬਿਲਕੁਲ ਸਾਰੇ ਰਲ ਕੇ ਇਕੱਠੇ ਹੋ ਕੇ ਕਰਨਾ ਚਾਹੀਦਾ, ਨਾਲੇ ਪਤਾ ਲੱਗੇ ਵੀ ਸਿੱਖ ਕਮਿਊਨਿਟੀ ਜਿਹੜੀ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀ ਆ। ਜਿਸ ਤਰ੍ਹਾਂ ਇਹਨਾਂ ਨੇ ਵੀਰ ਜੀ ਹੁਣੀ ਦੱਸਿਆ ਵੀ ਇਹ ਕਾਰਨਿੰਗ 'ਚ ਰਹਿੰਦੇ ਹੈਗੇ ਆ ਜਿਹੜੇ ਟਰੱਕਾਂ ਵਾਲੇ ਵੀਰ, ਉਹਨਾਂ ਨੂੰ ਪਤਾ ਵੀ ਕਾਰਨਿੰਗ ਕਿੱਥੇ ਹੈਗਾ ਟਾਊਨ, ਤੇ ਜਾ ਕੇ ਵੀ ਆਏ ਆ ਰਾਤ, ਤੇ ਫਿਰ ਹੋਰ ਵੀ ਜਾ ਰਿਹਾ। ਕਹਿੰਦੇ ਕਿਹੜੀ ਚੀਜ਼ ਦੀ ਜ਼ਰੂਰਤ ਆ। ਜਿਸ
ਤਰ੍ਹਾਂ ਉਹਨਾਂ ਨੇ ਦੱਸਿਆ ਵੀ ਸ਼ਾਸਤਾ ਕਾਲਜ ਜਿਹੜਾ ਹੈਗਾ ਉੱਥੇ 1500 ਦੇ ਕਰੀਬ ਲੋਕ ਰਹਿ ਰਹੇ ਹੈਗੇ ਆ। ਉਹਨਾਂ ਨੂੰ ਜ਼ਰੂਰ ਬਿਲਕੁਲ ਹੈਲਪ ਦੀ ਜ਼ਰੂਰਤ ਹੋਣੀ ਆ, ਅਤੇ ਜ਼ਰੂਰ ਜਿੰਨੀ ਵੀ ਆਪਣੀ ਕਮਿਊਨਿਟੀ ਆ ਵੱਧ ਚੜ੍ਹ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਹੋਰ ਜਿਹੜੇ ਭੈਣ ਭਰਾ ਨੇ ਜੀ। ਭਾਜੀ ਬਾਕੀ ਰਾਤੀ ਆਪਣੇ ਉੱਥੇ ਪਤਾ ਲੱਗਾ ਸੀ ਯੂਬਾ ਸਿਟੀ ਤੇ ਔਰਵਿਲ ਤੋਂ ਵੀ ਆਪਣੀ ਕਮਿਊਨਿਟੀ ਵੱਲੋਂ ਵੀ ਆਏ ਲੈ ਕੇ ਆਏ ਆ ਕਾਫੀ, ਮਤਲਬ ਪ੍ਰੋਡਿਊਸਰ ਵਗੈਰਾ ਸਾਰਾ ਲੈ ਕੇ ਆਏ ਆ, ਪਤਾ ਲੱਗਾ ਸੀ ਕਲੋਥਸ ਤੇ ਚੱਲ ਰਿਹਾ, ਆਪਣੀ ਕਮਿਊਨਿਟੀ ਕਰ ਰਹੀ ਹੈ ਨਾਲ, ਮੋਢੇ ਨਾਲ ਮੋਢਾ ਜੋੜ ਕੇ ਲੱਗੇ ਹੋਏ ਆ ਸਾਰੇ। ਥੈਂਕ ਯੂ ਜੀ, ਧੰਨਵਾਦ ਜੀ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਓਕੇ ਜੀ, ਥੈਂਕ ਯੂ ਜੀ। ਜੀ ਜ਼ਰੂਰ। ਸੋ ਸਾਡਾ ਮਕਸਦ ਇੱਥੇ ਦੱਸਣ ਦਾ ਇਹੀ ਆ, ਕਿਉਂਕਿ ਇਹ ਦੇਖ ਕੇ ਜਿਹੜੀ ਪ੍ਰੇਰਨਾ ਹੋ ਜਾਂਦੀ ਹੋਰ ਕਈਆਂ ਨੂੰ, ਉਹ ਵੀ ਜਿਹੜੇ ਅੱਗੇ ਮਦਦ ਦੇ ਲਈ ਜਿਹੜੇ ਉਹ ਆਉਂਦੇ ਨੇ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜੇ ਇਹੋ ਜਿਹੇ ਮੌਕਿਆਂ ਦੇ ਉੱਤੇ ਆਪਣੇ ਜਿਹੜੇ ਦੇਖੋ ਇਹ ਸਾਰੇ ਭੈਣ ਭਰਾ ਨੇ ਜਿਹੜੇ ਵੀ ਇਸ ਟਾਈਮ ਇਹ ਦੁੱਖ ਦੀ ਘੜੀ ਦੇ ਵਿੱਚੋਂ ਲੰਘ ਰਹੇ ਨੇ, ਉਹਨਾਂ ਨੂੰ ਜਿਹੜੀ ਆ ਹਰ ਤਰ੍ਹਾਂ ਦੀ ਜ਼ਰੂਰਤ ਆ। ਐਂਡਰਸਨ ਬਹੁਤ ਹੀ ਲਾਗੇ ਹੈਗਾ ਵੈਸੇ ਰੈਡਿੰਗ ਤੋਂ, ਜੇ ਉੱਦਾਂ ਦੇਖਿਆ ਜਾਵੇ। ਗੁਰੂ ਘਰ ਵੀ ਹੈਗਾ ਛੋਟਾ ਇੱਕ, ਹਾਂਜੀ। ਸੋ 2 ਗੁਰੂ ਘਰ ਆ ਮੇਰੇ ਖਿਆਲ ਨਾਲ ਸ਼ਾਇਦ ਜੀ। ਤੇ ਸੋ ਜਿੰਨੇ ਵੀ ਸਰੋਤੇ ਸੁਣ ਰਹੇ, ਖਾਸ ਕਰਕੇ ਜੇ ਯੂਬਾ ਸਿਟੀ ਏਰੀਆ ਦੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਉੱਥੋਂ ਵੀ ਗਏ ਸੀ, ਜੇ ਕੋਈ ਗਿਆ ਹੋਵੇ ਜਾਂ ਕੋਈ ਜਾ ਰਿਹਾ ਆ, ਕਿਉਂਕਿ ਕਈ ਵਾਰੀ ਵਲੰਟੀਅਰਸ ਦੀ ਕਾਲ ਆਉਂਦੀ ਵੀ ਅਸੀਂ ਹੈਲਪ ਕਰਨਾ ਚਾਹੁੰਦੇ, ਅਸੀਂ ਨਾਲ ਜਾਣਾ ਚਾਹੁੰਦੇ ਜਾਂ ਕੁਝ ਸਮਾਨ ਦੇਣਾ ਚਾਹੁੰਦਾ। ਸੋ ਉਹਨਾਂ ਨੂੰ ਪਤਾ ਲੱਗ ਜਾਏ ਵੀ ਹਾਂ ਆਪਾਂ ਕਿੱਥੇ ਜਾਣਾ ਆ, ਕਿਹਦੇ ਨਾਲ ਰਲ ਕੇ ਕਰਨਾ ਹੈਗਾ ਆ। ਜੀ ਜੀ, ਬਿਲਕੁਲ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਆਪਾਂ ਵਾਪਸ ਵੀ ਆਉਂਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਆਪਾਂ ਕਰਾਂਗੇ। ਇੱਕ ਕਾਲਰਸ ਜਿਹੜੇ ਆ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰ ਲਈਏ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਅਵਤਾਰ ਸਿੰਘ ਬੋਲਦਾ ਮੈਂ। ਠੀਕ ਹੈ ਜੀ, ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਜੀ। ਦੇਖੋ ਜਿਹੜੀਆਂ ਅੱਗਾਂ ਲੱਗੀਆਂ, ਨੁਕਸਾਨ ਹੋ ਰਿਹਾ ਬਹੁਤ, ਮਨ ਨੂੰ ਠੇਸ ਪਹੁੰਚਦੀ। ਜਦੋਂ ਕਿ ਦੱਸਿਆ ਜਾਨਵਰ ਵਗੈਰਾ ਜਿਹੜੇ ਘਰੋਂ ਘਰ ਹੋ ਗਏ, ਉਹਨਾਂ ਨੂੰ ਹੈਲਪ ਦੀ ਲੋੜ ਆ ਜੀ। ਰਾਜ ਕਰਨਵੀਰ ਸਿੰਘ ਜੀ ਪਿਛਲੇ ਸਾਲ ਵੀ ਬਹੁਤ ਲੱਗੀਆਂ ਸੈਂਟਾਂ ਰੋਜ਼ਾ, ਹਨਾ ਜੀ ਜੀ। ਔਰ ਅਵਤਾਰ ਸਿੰਘ ਜੀ ਕਿਸੇ ਵੀ ਲੋੜਵੰਦ ਲਈ ਹੈਲਪ ਕਰਦੇ ਆ, ਇਮੋਸ਼ਨਲ ਹੋ ਜਾਂਦੇ ਆ। ਪਰ ਥੋੜੀ ਬਹੁਤੀ ਟਰੱਕ, ਤੁਹਾਡੀ ਨਾ ਆਵਾਜ਼ ਕੱਟ ਹੋ ਰਹੀ ਆ ਥੋੜੀ ਅਵਤਾਰ ਸਿੰਘ ਜੀ। ਅਸੀਂ ਨਾ ਟਰੱਕਾਂ ਦੇ ਟਰੱਕ ਹੈਲਪ ਕਰਦੇ ਆ, ਥੋੜੀ ਬਹੁਤੀ ਨਹੀਂ ਕਰਦੇ ਜੀ ਜੀ ਜੀ। ਸੋ ਉਹਦਾ ਇਹ ਸਾਡਾ ਕਹਿਣ ਦਾ ਕਾਰਨ ਸੀ ਅਵਤਾਰ ਸਿੰਘ ਜੀ। ਗੱਲ ਕੀ ਹੁੰਦੀ ਹੈ ਨਾ, ਵੀ ਬਾਅਦ ਚ ਸਾਰੇ ਇਕੱਠੇ ਲੈ ਜਾਂਦੇ, ਫਿਰ ਸਮਾਨ ਬਹੁਤ ਵੱਧ ਜਾਂਦਾ। ਜਿਹੜੇ ਰਾਈਟ ਵੇ ਹੁੰਦੀ ਆ ਉਸਲੇ ਲੇਟ ਹੋ ਜਾਂਦੇ ਆ, ਹਨਾ। ਮੈਂ ਉਹੀ ਕਹਿਣ ਲੱਗਾ ਜੀ ਵੀ ਅਸੀਂ ਪਿਛਲੇ ਸਾਲ ਸਾਰੇ ਗੁਰਦੁਆਰਿਆਂ ਨੇ ਰਲ ਕੇ ਫਰੀਮਾਉਂਟ, ਸੈਨੋਜੇ, ਸਟਾਕਸਨ, ਲੋਡ ਆਈ ਸਾਰਿਆਂ ਨੇ, ਸ਼ੇਖੋ ਸਾਹਿਬ ਨੇ ਬਹੁਤ ਟਰੱਕਾਂ ਦੇ ਟਰੱਕ ਕੀਤੇ। ਪਰ ਖਾਲਸਾ ਜੀ, ਮੈਨੂੰ ਇੱਕ ਗੱਲ ਮਨ ਦੇ ਵਿੱਚ, ਚਲੋ ਕਰਨਾ ਨਹੀਂ ਚਾਹੀਦਾ, ਪਰ ਥੋੜਾ ਜਿਹਾ ਮੈਨੂੰ ਇਹ ਮਨ ਨੂੰ ਇਸ ਗੱਲੋਂ ਠੇਸ ਵੀ ਪਹੁੰਚਦੀ ਕਿ ਜਿਹੜੇ ਗੋਰੇ ਲੋਕ ਆ ਨਾ, ਜੇ ਕਿਤੇ ਟੇਬਲ ਤੇ 2 ਬਕਸੇ ਪਾਣੀ ਦੇ ਰੱਖ ਕੇ ਵੀ ਖੜੇ ਆ ਹੈਲਪ ਲਈ, ਤਾਂ ਉਹ ਮੀਡੀਆ 'ਚ ਆ ਜਾਂਦੇ ਆ। ਜਿੰਨਾ ਅਮਰੀਕਨ ਮੀਡੀਆ ਉਹਨਾਂ ਨੂੰ ਬੜਾ ਕਵਰ ਕਰਦੇ ਆ ਜੀ। ਜਿਹੜੇ ਅਸੀਂ ਟਰੱਕਾਂ ਦੇ ਟਰੱਕ ਕੱਪੜਿਆਂ ਦੇ, ਸਮਾਨਾਂ ਦੇ ਤਾਂ ਸਾਰਾ ਭੇਜਦੇ ਆ, ਉਹ ਕਿਸੇ ਅਸੀਂ ਤਾਂ ਫੇਸਬੁੱਕ ਤੇ ਪਾ ਦਿੰਦੇ ਆ ਫੋਟੋ ਖਿੱਚ ਕੇ ਆਪਣੇ ਤੇ WhatsApp ਤੇ ਜੀ। ਪਰ ਅਮਰੀਕਨ ਮੀਡੀਆ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਬਹੁਤ ਘੱਟ ਦੇਖਣ ਨੂੰ ਇਹ ਸ਼ੋਅ ਕਵਰ ਕਰਦੇ ਸਾਨੂੰ ਜੀ। ਪਤਾ ਨਹੀਂ ਕਿਉਂ। ਕੋਈ ਨਹੀਂ, ਉਹ ਆਪਾਂ ਜਿਹੜਾ ਕਿਸੇ ਕੋਈ ਸ਼ੋਅ ਕਰਨ ਲਈ ਨਹੀਂ ਕਰਨਾ ਜਾਂ ਮੀਡੀਆ ਲਈ, ਆਪਾਂ ਦਾ ਜੋ ਗੁਰੂ ਦਾ ਹੁਕਮ ਆ, ਗੁਰੂ ਦੇ ਹਿਸਾਬ, ਗੁਰੂ ਤਾਂ ਦੇਖਦਾ ਨਾ, ਹੁਕਮ ਤੇ ਹੈ, ਮੈਂ ਮੰਨਦਾ ਤੁਹਾਡੀ ਗੱਲ। ਪਰ ਫਿਰ ਵੀ ਸਾਡੀ ਕਮਿਊਨਿਟੀ ਨਾਲ ਜਦੋਂ ਇੱਥੇ ਪੱਗਾਂ ਵਾਲਿਆਂ ਨੂੰ ਦੇਖ ਸਮਝ ਕੇ ਮਾਰਿਆ ਜਾਂਦਾ, ਉਹਦੇ ਵਿੱਚ ਸਾਡੀ ਇਹਨਾਂ ਨੂੰ ਆਇਡੈਂਟਿਟੀ ਤਾਂ ਪਤਾ ਲੱਗਦਾ ਨਾ ਜੀ। ਇਹ ਕਮਿਊਨਿਟੀ ਜਿਹੜੀ ਆ, ਇਹ ਏਦਾਂ ਦੀ ਆ, ਨਾ ਕਿ ਇਹ ਟੈਰੋਰਿਸਟ ਆ, ਨਾ ਕਿ ਇਹ ਮਤਲਬ ਕੋਈ ਟੈਰੋਰਿਸਟ ਪੀਪਲ ਆ, ਹਨਾ ਜੀ। ਧੰਨਵਾਦ ਜੀ। ਉਹਦੇ ਵਿੱਚ ਜੇ ਅਸੀਂ ਇੰਨਾ ਖਰਚਾ ਕਰਦੇ ਹਾਂ ਤਾਂ ਸਾਨੂੰ ਕੋਈ ਬੈਨੀਫਿਟ ਵੀ ਹੋਣਾ ਚਾਹੀਦਾ। ਮੈਂ ਇੱਕ ਜ਼ਰੂਰ ਕਰੂੰਗਾ, ਜਿੰਨੀਆਂ ਵੀ ਆਰਗੇਨਾਈਜੇਸ਼ਨ ਬਣੀਆਂ ਆ, ਅਸੀਂ ਪਿਛਲੇ ਸਾਲ ਵੀ ਕੀਤਾ ਸੀ, ਆਪਣੇ ਸਟਿੱਕਰ ਬਣਾਉਣ, ਉੱਤੇ ਖਾਲਸੇ ਦੀ ਫੋਟੋ ਹੋਵੇ ਜੀ। ਜਿਹੜਾ ਵੀ ਚੀਜ਼, ਕੰਬਲ, ਸਮਾਨ, ਪਾਣੀ ਤੁਸੀਂ ਦਿੰਦੇ ਆ, ਕਮ ਸੇ ਕਮ ਜੇ ਇੰਨਾ ਖਰਚਾ ਉੱਥੇ ਕਰਦੇ ਵੀ ਸਟਿੱਕਰ ਬਣਾ ਕੇ ਲਾਓ ਜੀ। ਜਿੱਦਾਂ ਰੈੱਡ ਕਰਾਸ ਵਾਲੇ ਕੰਬਲ ਵੀ ਦਿੰਦੇ ਆ ਨਾ ਜੀ, ਜਿਹੜਾ ਉੱਤੇ ਲੈਂਦਾ ਉੱਤੇ ਰੈੱਡ ਕਰਾਸ ਦਾ ਸਟਿੱਕਰ ਲੱਗਿਆ ਹੁੰਦਾ, ਪਤਾ ਵੀ ਰੈੱਡ ਕਰਾਸ ਵਾਲੇ ਨੇ ਦਿੱਤਾ ਇਹ। ਬਿਲਕੁਲ ਸਾਨੂੰ ਏਦਾਂ ਦਾ ਉਪਰਾਲਾ ਵੀ ਨਾਲ ਆਪਣੇ ਸਟਿੱਕਰ ਬਣਾ ਕੇ ਉਹਨਾਂ ਚੀਜ਼ਾਂ ਤੇ ਲਾ ਕੇ ਦੇਣਾ ਚਾਹੀਦਾ। ਮੈਂ ਪਤਾ ਜੀ, ਠੀਕ ਹੈ, ਮੈਂ ਮੰਨਦਾ ਅਸੀਂ ਇਸ ਪਾਸੇ ਨਹੀਂ ਜਾਣਾ, ਪਰ ਫਿਰ ਵੀ ਜੇ ਅਸੀਂ ਇੰਨਾ ਖਰਚਾ ਕਰਦੇ, ਮੇਰੇ ਹਿਸਾਬ ਨਾਲ ਹੋ ਸਕਦਾ ਅਗਰ ਮੈਂ ਗਲਤ ਹੋਵਾਂ, ਮੈਂ ਮਾਫੀ ਚਾਹੁੰਦਾ, ਪਰ ਮੇਰੇ ਮਨ ਚ ਆਉਂਦਾ ਵੀ ਸਾਨੂੰ ਵੀ ਇਹ ਅਮਰੀਕਨ ਮੀਡੀਆ ਨੂੰ ਕਵਰ ਕਰਨਾ ਚਾਹੀਦਾ।
ਜੀ ਥੈਂਕ ਯੂ ਅਵਤਾਰ ਸਿੰਘ ਜੀ। ਸੋ ਅਗਰ ਮੀਡੀਆ ਕੀ ਹੈ ਵੀ ਜਿਹੜਾ ਮੀਡੀਆ ਮੋਸਟਲੀ ਕੀ ਹੈ ਨੈਗੇਟਿਵ ਖਬਰ ਨੂੰ ਕਵਰ ਕਰਦਾ ਹੈਗਾ। ਜਦੋਂ ਕੋਈ ਕਮਿਊਨਿਟੀ 'ਚ ਨੈਗੇਟਿਵ ਖਬਰ ਹੁੰਦੀ ਆ ਉਹਨੂੰ ਜ਼ਿਆਦਾ ਚੱਕਦੇ ਆ। ਠੀਕ ਆ, ਉਹ ਜਿਹੜੀਆਂ ਆਰਗੇਨਾਈਜੇਸ਼ਨ ਆਪਣੀਆਂ ਕੰਮ ਕਰਦੀਆਂ ਉਹਨਾਂ ਨੂੰ ਵੀ ਕਾਲ ਕਰ ਲੈਣੀ ਚਾਹੀਦੀ। ਪਰ ਸਾਡਾ ਮਕਸਦ ਮੀਡੀਆ 'ਚ ਆਉਣਾ ਨਹੀਂ ਆ ਵੀ ਉੱਥੇ ਥੋੜ੍ਹੇ ਜਿਹੇ ਚੌਲ ਲੈ ਜਾਓ ਜਾਂ ਲੈ ਕੇ ਤਾਂ ਫੋਟੋ ਲਵਾ ਕੇ ਤਾਂ ਫਿਰ ਮੀਡੀਆ 'ਚ ਲਵਾ ਦਿਓ, ਉਹ ਨਹੀਂ ਹੈਗਾ। ਆਪਾਂ ਦੇਖਿਆ ਵੀ ਪਿਛਲੇ ਸਮੇਂ 'ਚ ਰਾਜ ਕਰਮਜੀਤ ਸਿੰਘ ਜੀ ਜਦੋਂ ਹੂਸਟਨ 'ਚ ਆਇਆ ਸੀ, ਉੱਥੇ ਦੇ ਜਿਹੜੇ ਸ਼ੈਰਿਫ ਸੀਗੇ ਉਹਨਾਂ ਨੇ ਨਾਲ ਜਾ ਕੇ ਇਨਰ ਏਰੀਆ ਜਿਹੜਾ ਜਿੱਥੇ ਕੋਈ ਨਹੀਂ ਗਿਆ ਸੀ ਉੱਥੇ ਜਾ ਕੇ ਹੈਲਪ ਕੀਤੀ। ਉਹ ਕਹਿੰਦੇ ਵੀ ਜੱਫੀਆਂ ਪਾ ਕੇ ਲੋਕ ਮਿਲਦੇ ਸੀ। ਲੋਕਾਂ ਨੂੰ ਤਾਂ ਪਤਾ ਨਾ, ਠੀਕ ਆ। ਕੁਝ ਸਮਾਂ ਪਹਿਲਾਂ ਅਸੀਂ ਲਾਸ ਵੈਨਸ ਸੀ, ਕਿਸ ਤਰ੍ਹਾਂ ਇਹ ਗੋਰਾ ਮਿਲਿਆ ਸੀ ਸਾਨੂੰ, ਕਹਿੰਦਾ ਵੀ ਉਹ ਯੂ ਆਰ ਸਿੱਖ, ਮੈਨੂੰ ਪਤਾ ਵੀ ਤੁਸੀਂ ਜੁਬਾ ਸਿਟੀ 'ਚ ਬਹੁਤ ਵੱਡਾ ਨਗਰ ਕੀਰਤਨ ਹੁੰਦਾ, ਉੱਥੇ ਫ੍ਰੀ ਫੂਡ ਦਿੰਦੇ ਆ, ਕਿੰਨਾ ਕੁਛ। ਸੋ ਲੋਕਾਂ ਨੂੰ ਪਤਾ ਲੱਗਦਾ ਹੈ, ਇਹ 'ਚ ਕੋਈ ਗੱਲ ਨਹੀਂ। ਆਪਾਂ ਲੋਕਾਂ ਨੂੰ ਹੀ ਪਤਾ ਲਗਾਉਣਾ ਆ, ਨਾ ਕਿ ਮੀਡੀਆ ਨੂੰ। ਜਦੋਂ ਲੋਕਲ ਕਮਿਊਨਿਟੀ ਨੂੰ ਪਤਾ ਵੀ ਇਹ ਸਾਡੇ ਨਾਲ ਆ ਤੇ ਫਿਰ ਨੈਚੁਰਲੀ ਅਗਲਿਆਂ ਨੂੰ ਲੱਗਦਾ ਵੀ ਨਹੀਂ ਯਾਰ ਇਹ ਆਪਣੇ ਵਰਗੇ ਹੀ ਆ। ਹੁਣ ਮੈਂ ਜਿਸ ਤਰ੍ਹਾਂ ਦੱਸਿਆ, ਇੱਕ ਬੀਬੀ ਕਹਿੰਦੀ ਮੇਰਾ ਔਰੋਵਿਲ ਦੇ ਵਿੱਚ ਘਰ ਖੁੱਲ੍ਹਾ 2 ਬੈਡਰੂਮ, ਜਿਹੜਾ ਮਰਜ਼ੀ ਆ ਸਕਦਾ, ਉਹਨੂੰ ਫੇਸਬੁੱਕ 'ਤੇ ਪਾਇਆ, ਠੀਕ ਆ। ਜਦੋਂ ਆਪਣੇ ਬੰਦੇ ਉਸ ਏਰੀਏ 'ਚ ਰਹਿੰਦੇ ਲੋਕ ਉਹ ਜੇ ਇੱਦਾਂ ਦੀ ਹੈਲਪ ਕਰੂਗੇ, ਉਹ ਕਦੇ ਵੀ ਭੁੱਲਣਗੇ ਨਹੀਂ ਵੀ ਨਹੀਂ ਜੀ ਇਹਨਾਂ ਨੇ ਸਾਡੀ ਔਖੇ ਟਾਈਮ 'ਤੇ ਹੈਲਪ ਕੀਤੀ ਸੀ। ਇਹ ਸਾਰੇ ਅਮਰੀਕਨ ਹੀ ਆ, ਅਸੀਂ ਇਕੱਠੇ ਹੀ ਭੈਣ ਭਰਾ ਹੈਗੇ ਸਾਰੇ। ਜੀ ਬਿਲਕੁਲ। ਨਾਲੇ ਦੇਖੋ ਸਮਾਂ ਲੱਗਦਾ ਅਵਤਾਰ ਸਿੰਘ ਜੀ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੇ ਆ ਮੀਡੀਆ ਤੱਕ ਆਉਣ ਦੇ ਲਈ। ਆਪਣੀ ਕਿਤੇ ਨਾ ਕਿਤੇ ਜਿਹੜੀ ਉਹ ਘਾਟ ਜਿਹੜੀ ਜ਼ਰੂਰ ਇਹ ਰਹਿ ਜਾਂਦੀ। ਆਪਾਂ ਮਦਦ ਦੇ ਲਈ ਅੱਗੇ ਵੱਧ ਚੜ੍ਹ ਕੇ ਜ਼ਰੂਰ ਜਿਹੜਾ ਹਮੇਸ਼ਾ ਹੀ ਆਉਂਦੇ ਆ, ਪਰ ਕੋਈ ਨਹੀਂ, ਹੌਲੀ ਹੌਲੀ ਸਲੋ ਐਂਡ ਸਟੱਡੀ। ਬਾਕੀ ਬਾਬੇ ਨਾਨਕ ਨੇ ਜੋ ਆਪਾਂ ਨੂੰ ਆਖਿਆ ਹੈ ਉਹ ਆਪਾਂ ਆਪਣਾ ਕੰਮ ਕਰੀ ਚੱਲਣਾ ਆ। ਮੀਡੀਆ ਦੇ ਵਿੱਚ ਆਏ ਨਹੀਂ ਆਏ ਇਹ ਚਲੋ ਵੱਖਰੀ ਗੱਲ ਹੈਗੀ ਹੈ। ਅਤੇ ਆਪਾਂ ਇੱਕ ਇੱਥੇ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਜਿਹੜੀ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਅਤੇ ਹੋਰ ਕੀ ਹੋਇਆ ਅਮਰੀਕਾ ਭਰ ਦੇ ਵਿੱਚ ਉਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ PCP ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਹੀ EMPLOYEES ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 ਸਟਾਪ ਸੈਂਟਰ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 12 ਵਜੇ ਤੱਕ। ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 ਫ੍ਰੈਂਕਲਿਨ ਰੋਡ ਯੂਬਾ ਸਿਟੀ ਸ਼ਾਮੀ 6 ਤੋਂ 7:30 ਵਜੇ ਤੱਕ। ਹਰ ਵੀਰਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 ਸਟਾਪ 950 ਥਾਰਪ ਰੋਡ ਵਿਖੇ। ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 ਵੈਸਟ ਕੋਰਟ ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530 661 3405 530 661 3405 530 661 3405। ਪ੍ਰੀਤ ਇੰਡੀਆ ਮਾਰਕੀਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਫਿਜ਼ੀਅਨ, ਪਾਕਿਸਤਾਨੀ ਅਤੇ ਇੰਡੀਅਨ ਗਰੋਸਰੀ, ਅਤੇ ਨਾਲ ਹੀ ਖਰੀਦ ਸਕਦੇ ਹੋ ਪਾਠ ਅਤੇ ਪੂਜਾ ਦੀ ਹਰ ਇੱਕ ਤਰ੍ਹਾਂ ਦੀ ਸਮੱਗਰੀ, ਅਤੇ ਲੈ ਸਕਦੇ ਹੋ ਦਾਲਾਂ ਤੇ ਵਿਸ਼ੇਸ਼ ਆਫਰ, ਜਿਵੇਂ ਕਿ 2 ਪਾਉਂਡ ਦੀ ਦਾਲ ਸਿਰਫ 249 ਵਿੱਚ, 4 ਪਾਉਂਡ ਦੀ ਦਾਲ 399 ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਮੇਸ਼ ਜੀ ਨਾਲ 9165054056 916 505 4056। ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਨੰਬਰ 150 ਐਲਕ ਗਰੋਵ। ਪ੍ਰੀਤ ਇੰਡੀਆ ਮਾਰਕੀਟ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408-722-7698 4087227698। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ, ਜਿੱਥੋਂ ਖਰੀਦ ਸਕਦੇ ਹੋ ਰਾਇਲ ਆਟਾ 20 ਪਾਉਂਡ 799 ਵਿੱਚ, ਦੀਪ ਚੱਕੀ ਆਟਾ ਅਤੇ ਆਸ਼ੀਰਵਾਦ ਆਟਾ 20 ਪਾਉਂਡ 799 ਵਿੱਚ, ਦੀਪ ਮਲਟੀਗ੍ਰੇਨ ਆਟਾ 20 ਪਾਉਂਡ 1099 ਵਿੱਚ, ਜ਼ਿਆਦਾਤਰ ਦਾਲਾਂ 4 ਪਾਉਂਡ ਦੀਆਂ 399 ਵਿੱਚ, ਰਾਇਲ ਬਾਸਮਤੀ ਰਾਈਸ 20 ਪਾਉਂਡ 1849 ਵਿੱਚ, ਰੈੱਡ ਲੇਬਲ ਟੀ 4 ਪਾਉਂਡ 1499 ਵਿੱਚ। ਇਹਨਾਂ ਕੋਲ ਹਫਤੇ ਵਿੱਚ 3 ਤੋਂ 4 ਵਾਰ ਤਾਜ਼ੀਆਂ ਸਬਜ਼ੀਆਂ ਵੀ ਆਉਂਦੀਆਂ ਹਨ। ਇਸ ਦੇ ਨਾਲ ਹੀ ਫਰੈਸ਼ ਮਠਿਆਈਆਂ, ਦੀਪ, ਹਲਦੀਰਾਮ, ਵੇਰਕਾ ਤੇ ਨਾਨਕ ਦੇ ਪ੍ਰੋਡਕਟਸ ਵੀ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਇਹਨਾਂ ਕੋਲੋਂ ਖਰੀਦ ਸਕਦੇ ਹੋ ਸਾਰੇ ਮਸਾਲੇ, ਹਰ ਤਰ੍ਹਾਂ ਦੇ ਅਚਾਰ, ਬਰਤਨ ਅਤੇ ਕਾਲਿੰਗ ਕਾਰਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916 725 4825 5764 ਸਟਰੀਟ B2 ਐਂਟਲੋਪ ਰੋਡ, ਐਂਟਲੋਪ। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਾਉਣ ਦੇ ਲਈ ਕਾਲ 408-722-7698। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਆਪਾਂ ਜੋ ਕੁਝ ਅਮਰੀਕਾ ਵਿੱਚ ਵਾਪਰ ਰਿਹਾ ਉਹਦੇ ਵੱਲ ਵਧੀਏ। ਅੱਜ ਉਸੇ ਹੀ ਤਰਜ਼ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕਲੂਜ਼ਨ ਆ ਉਹ ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ। ਇਹ ਕੱਲ੍ਹ ਜਿਹੜਾ ਰੂਡੀ ਜੁਲਿਆਨੀ ਜਿਹੜੇ ਆ ਉਹਨਾਂ ਨੇ ਕਿਹਾ ਸੀ ਵੀ ਜੇ ਕਲੂਜ਼ਨ ਆ ਉਹ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੈਗਾ। ਬਾਹਰਲੀਆਂ ਤਾਕਤਾਂ ਨਾਲ ਜਿਹੜਾ ਆ ਉਹ ਮਿਲ ਕੇ ਜਿਹੜਾ ਇਲੈਕਸ਼ਨ ਦੇ ਉੱਤੇ ਜੇ ਅਸਰ ਪਾਇਆ ਜਾਵੇ ਤਾਂ ਇਹਦਾ ਮਤਲਬ ਹੁਣ ਉਹ ਕ੍ਰਾਈਮ ਨਹੀਂ ਰਿਹਾ। ਸੋ ਕੱਲ੍ਹ ਨੂੰ ਜੇ ਕੋਈ ਹੋਰ ਕਰਦਾ ਆ ਤਾਂ ਫਿਰ ਉਹ ਨਾ ਆਖਿਆ ਜਾਵੇ। ਮੈਂ ਇੱਕ ਚੀਜ਼ ਦੇਖ ਰਿਹਾ ਸੀ, ਜਿਹੜੀ ਆ ਇਹਨਾਂ ਦੀ ਕੰਜ਼ਰਵੇਟਿਵ ਮੀਡੀਆ ਦੀ, ਪਹਿਲੋਂ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਹੋਈ, ਫਿਰ ਕਹਿਣ ਲੱਗਦਾ ਵੀ ਕੋਈ ਮੀਟਿੰਗ ਜਿਹੜੀ ਕੈਂਪੇਨ ਦੇ ਦੌਰਾਨ ਨਹੀਂ ਹੋਈ। ਫਿਰ ਉਹਨਾਂ ਨੇ ਕਿਹਾ ਵੀ ਜਿਸ ਪਰਸਨ ਨੇ ਮੀਟਿੰਗ ਕੀਤੀਆਂ ਉਹ ਕੈਂਪੇਨ ਦਾ ਹਿੱਸਾ ਨਹੀਂ ਸੀਗਾ। ਅਤੇ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਬਾਅਦ 'ਚ ਕਹਿਣ ਲੱਗੇ ਵੀ ਜਿਹੜੀਆਂ ਰਸ਼ੀਆ ਦੇ ਨਾਲ ਹੁੰਦੀਆਂ ਉਹ ਨੋਰਮਲੀ ਆ। ਅਤੇ ਕਹਿੰਦੇ ਵੀ ਕੋਈ ਕਲੂਜਨ ਦਾ ਪ੍ਰੂਫ ਨਹੀਂ ਆ। ਅਤੇ ਕਿਉਂਕਿ ਹੁਣ ਕੱਲ੍ਹ ਤੋਂ ਰੂਡੀ ਗੁਲਿਆਨੀ ਨੇ ਇਹ ਕਿਹਾ ਵੀ ਕਹਿੰਦੇ ਕਲੂਜਨ ਜਿਹੜੀ ਆ ਉਹ ਇਲੀਗਲ ਨਹੀਂ ਆ, ਉਹ ਕ੍ਰਾਈਮ ਨਹੀਂ ਹੈਗਾ। ਸੋ ਇਹ ਜਿਹੜੇ ਰਾਈਟ ਨਾਓ ਇੱਦਾਂ ਦੇ ਹਾਲਾਤ ਆ ਇਸ ਟਾਈਮ ਬਣੇ ਪਏ ਆ। ਸੋ ਰਾਸ਼ਟਰਪਤੀ ਟਰੰਪ ਨੂੰ ਇੱਕ ਹੋਰ ਜਿਹੜਾ ਕਹਿ ਲਓ ਵੀ ਨੈਰੇਟਿਵ ਦੱਸਣ ਦੇ ਲਈ ਜਿਹੜਾ ਆ ਉਹ ਆ ਚੁੱਕਾ ਹੈ। ਸੋ ਉਹ ਹੁਣ ਬਾਰ-ਬਾਰ ਜਿਹੜੇ ਆ ਇਸ ਚੀਜ਼ ਦੇ ਉੱਤੇ ਜਿਹੜਾ ਜ਼ੋਰ ਪਾਉਣਗੇ। ਪਰ ਕੱਲ੍ਹ ਦਾ ਜਿਹੜਾ ਉਹਨਾਂ ਨੇ ਜਿਹੜਾ ਮੇਨ ਹੈ, ਮੈਨੂੰ ਲੱਗਦਾ ਇਹਦੇ ਨਾਲੋਂ ਵੀ ਹੋਰ ਅਹਿਮ ਮੁੱਦਾ ਜਿਹੜਾ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਬੜੇ ਤੱਤੇ ਹੋਏ ਨੇ। ਫਿਰ ਵੀ ਕਹਿੰਦੇ ਵੀ ਜੇ ਇਮੀਗ੍ਰੇਸ਼ਨ ਦੇ ਲਈ ਤੁਸੀਂ ਬਜਟ ਮੇਰੇ ਲਈ ਨਹੀਂ ਛੱਡਦੇ ਤਾਂ ਫਿਰ ਤਾਂ ਗੌਰਮੈਂਟ ਜਿਹੜੀ ਉਹ ਮੈਂ ਸ਼ਟਡਾਊਨ ਜਿਹੜੀ ਆ ਉਹ ਕਰਵਾ ਹੀ ਦੇਣੀ ਆ, ਵੀ ਮੈਂ ਫਿਰ ਇੰਨੀ ਜਿਹੜੀ ਉਹ ਕੇਅਰ ਨਹੀਂ ਕਰਦਾ। ਕਹਿੰਦੇ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜਿਹੜਾ ਆ ਇਮੀਗ੍ਰੇਸ਼ਨ ਦੇ ਉੱਤੇ ਹੁਣ ਕੁਛ ਨਹੀਂ ਕੀਤਾ ਅਤੇ ਹੁਣ ਸਖਤ ਸਟੈਂਡ ਜਿਹੜੀ ਆ ਉਹ ਲੈਣ ਦੀ ਜ਼ਰੂਰਤ ਹੈਗੀ ਆ। ਜਿੱਦਾਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ 2 ਵਾਰੀ ਜਿਹੜੀ ਆ ਥੋੜ੍ਹੇ ਸਮੇਂ ਦੇ ਲਈ ਕੁਛ ਦਿਨਾਂ ਦੇ ਲਈ, ਚਾਹੇ ਇੱਕ ਅੱਧੇ ਦਿਨ ਦੇ ਲਈ ਸੀ, ਪਰ ਜਿਹੜੀ ਗੌਰਮੈਂਟ ਆ ਉਹ ਸ਼ਟਡਾਊਨ ਉਹ ਹੋ ਚੁੱਕੀ ਆ ਰਾਸ਼ਟਰਪਤੀ ਜਿਹੜੇ ਟਰੰਪ ਆ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਫਾਰਮਰ ਕੈਂਪੇਨ ਚੇਅਰਮੈਨ ਰਹੇ ਆ ਪੌਲ ਮੈਨਾਫੋਰਟ, ਉਹਨਾਂ ਦਾ ਜਿਹੜਾ ਟਰਾਇਲ ਆ ਹੁਣ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ, ਜਿਹਦੇ ਵਿੱਚ ਉਹਨਾਂ 'ਤੇ ਚਾਰਜਸ ਜਿਹੜੇ ਲਾਏ ਗਏ ਹੈਗੇ ਆ ਬੈਂਕ ਫਰਾਡ, ਟੈਕਸ ਇਵੇਜ਼ਨ, ਕੌਨਸਪੀਰੇਸੀ ਦੇ। ਅਤੇ ਫੈਡਰਲ ਕੋਰਟ ਹਾਊਸ ਐਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ ਜਿਹੜੇ ਇਹ ਚਾਰਜ ਉਹਨਾਂ 'ਤੇ ਲਾਏ ਗਏ ਹੈਗੇ ਆ, ਵਾਈਟ ਕਾਲਰ ਕ੍ਰਾਈਮ ਕੇਸ ਇਹਨੂੰ ਗਿਣਿਆ ਜਾ ਰਿਹਾ ਹੈਗਾ। ਅਤੇ ਕਹਿੰਦੇ ਵੀ ਉਹਨਾਂ ਨੂੰ ਅਗਰ ਇਹ ਪ੍ਰੂਵ ਹੋ ਜਾਂਦਾ ਤਾਂ ਬਹੁਤ ਲੰਮੀ ਸਜ਼ਾ ਜਿਹੜੀ ਆ ਮਿਲ ਸਕਦੀ ਹੈਗੀ ਆ। ਜੀ ਬਿਲਕੁਲ। ਸੋ ਜਿਊਰੀ ਦੀ ਸਿਲੈਕਸ਼ਨ ਦਾ ਪ੍ਰੋਸੈਸ ਕਹਿੰਦੇ ਆਲਰੇਡੀ ਸ਼ੁਰੂ ਹੋ ਚੁੱਕਾ। ਜਿੱਦਾਂ ਤੁਸੀਂ ਦੱਸਿਆ
ਵੀ ਕੈਂਪੇਨ ਮੈਨੇਜਰ ਜਿਹੜੇ ਆ ਉਹ ਰਹੇ ਸੀਗੇ, ਚੇਅਰਮੈਨ ਰਹੇ ਸੀਗੇ ਰਾਸ਼ਟਰਪਤੀ ਟਰੰਪ ਦੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਉੱਤੇ ਖਾਸ ਕਰਕੇ ਮੇਨ ਤਾਂ ਜਿਹੜਾ ਵਾਇਰ ਫਰੋਡ ਅਤੇ ਬੈਂਕ ਫਰੋਡ ਦੇ ਉੱਤੇ ਜਿਹੜੇ ਇਹਨਾਂ ਨੂੰ ਅੰਦਰ ਦੋਸ਼ ਲਾ ਕੇ ਜਿਹੜੇ ਇਹਨਾਂ ਨੂੰ ਅੰਦਰ ਕੀਤਾ ਗਿਆ ਸੀਗਾ। ਸੋ ਹੁਣ ਉਸੇ ਹੀ ਮਾਮਲੇ ਦੇ ਵਿੱਚ ਜਿਹੜੀ ਜਿਊਰੀ ਸਿਲੈਕਸ਼ਨ ਹੋਊਗੀ ਅਤੇ ਟਰਾਇਲ ਜਿਹੜਾ ਆ ਉਹ ਜਲਦੀ ਜਿਹੜਾ ਆ ਉਹ ਸ਼ੁਰੂ ਹੋ ਸਕਦਾ ਆ। ਸੋ ਇਹ ਜਿਹੜੀ ਆ ਰੋਬਰਟ ਮਿਲਰ ਦੀ ਇਨਵੈਸਟੀਗੇਸ਼ਨ ਦੇ ਵਿੱਚੋਂ ਹੀ ਫੜਿਆ ਗਿਆ ਬੰਦਾ ਹੈਗਾ ਆ ਜੀ। ਸੋ ਜਿਹੜੇ ਮੈਨਾਫੋਰਟ ਸੀਗੇ ਇਹ ਯੂਕਰੇਨ ਦੇ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਹੈਗੇ ਆ ਵਿਕਟਰ ਯਾਨੂਕੋਵਿਚ, ਉਹਦੇ ਲਈ ਇਹ ਐਜ਼ ਏ ਕੰਸਲਟੈਂਟ ਕੰਮ ਕਰਦੇ ਸੀ, ਜਿੱਥੋਂ ਇਹਨਾਂ ਨੇ ਕਹਿੰਦੇ ਵੀ $60 ਮਿਲੀਅਨ ਦੇ ਕਰੀਬ ਪੈਸੇ ਅਰਨ ਕੀਤੇ ਅਤੇ ਕਾਫੀ ਜਿਹੜੇ ਪੈਸੇ ਆ ਉਹ ਆਪਣੇ ਘਰ ਖਰੀਦਣ ਦੇ ਵਿੱਚ, ਘਰਾਂ ਨੂੰ ਰਿਮੋਡਲ ਕਰਨ ਦੇ ਲਈ, ਕੱਪੜਿਆਂ ਦੇ ਉੱਤੇ, ਬਹੁਤ ਕਾਰਾਂ ਦੇ ਉੱਤੇ, ਜਿੱਦਾਂ ਐਕਸਪੈਂਸਿਵ ਕਾਰਾਂ ਦੇ ਉੱਤੇ ਪੈਸਾ ਖਰਚਿਆ। ਅਤੇ ਹੁਣ ਜਿਹੜੇ ਆ ਫਿਰ ਅੜਿੱਕੇ ਆ ਗਏ। ਹੁਣ ਲੱਗਦਾ ਵੀ ਇਹਨਾਂ ਨੂੰ ਜਿਹੜੀ ਸਜ਼ਾ ਆ ਉਹ ਚੰਗੀ ਹੋਊਗੀ। ਜੀ ਜੀ। ਅਗਲੀ ਜਿਹੜੀ ਕੱਲ੍ਹ ਨਿਊਯਾਰਕ ਟਾਈਮਸ ਨੇ ਕੱਲ੍ਹ ਇੱਕ ਕਥਿਤ ਜਿਹੜੀ ਨਿਊਜ਼ ਬ੍ਰੇਕ ਕੀਤੀ, ਜਿਸ ਦੇ ਕਰਕੇ ਕਾਫੀ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਰੌਲਾ ਰੱਪਾ ਪਿਆ। ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਖਾਸ ਕਰਕੇ ਖੁਦ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹ ਇਸ ਟਾਈਮ ਵਿਚਾਰ ਕਰ ਰਹੇ ਨੇ, ਸੋਚ ਰਹੇ ਨੇ ਵੀ ਜਿਹੜੇ ਕਾਫੀ ਅਮੀਰ ਲੋਕ ਹੈਗੇ ਨੇ, ਜਿਹੜੇ 1% ਆਫ ਅਮੈਰੀਕਨਸ ਜਿਨ੍ਹਾਂ ਕੋਲ ਕਾਫੀ ਲਾਈਕ ਮੈਜੋਰਟੀ ਆਫ ਦਾ ਵੈਲਥ ਕਹਿ ਸਕਦੇ ਹਾਂ ਵੀ ਉਹ ਹੈਗੀ ਆ ਅਮੈਰੀਕਾ ਦੀ, ਉਹਨਾਂ ਨੂੰ $100 ਬਿਲੀਅਨ ਦਾ ਜਿਹੜਾ ਟੈਕਸ ਕੱਟ ਜਿਹੜਾ ਆ ਉਹ ਦੇ ਸਕਦੇ ਨੇ ਬਗੈਰ ਕਾਂਗਰਸ ਦੇ ਅਪਰੂਵਲ ਤੋਂ, ਆਪਣੇ ਜਿਹੜੇ ਜਿਹੜੇ ਕਹਿ ਲਓ ਵੀ ਐਗਜ਼ੀਕਿਊਟਿਵ ਆਰਡਰਸ ਆ ਉਸ ਦੇ ਤਹਿਤ। ਸੋ ਨਿਊਯਾਰਕ ਟਾਈਮਸ ਨੇ ਕੱਲ੍ਹ ਰਿਪੋਰਟ ਜਿਹੜੀ ਆ ਉਹ ਸ਼ਾਇਆ ਕੀਤੀ ਸੀ ਵੀ ਜਿਹਦੇ ਵਿੱਚ ਮੇਨਲੀ ਜਿਹੜੇ ਜ਼ਿਆਦਾ ਅਮੀਰ ਲੋਕ ਨੇ ਉਹਨਾਂ ਨੂੰ ਜਿਹੜਾ ਇਸ ਟੈਕਸ ਕੱਟ ਦਾ ਜਿਹੜਾ ਬੈਨੀਫਿਟ ਹੋਵੇਗਾ। $100 ਬਿਲੀਅਨ ਤੱਕ ਦਾ ਜਿਹੜਾ ਟੈਕਸ ਕੱਟ ਦੇ ਸਕਦੇ ਨੇ ਬਗੈਰ ਕਾਂਗਰਸ ਦੇ ਅਪਰੂਵਲ ਤੋਂ। ਸੋ ਇਹਦੇ ਉੱਤੇ ਕੋਈ ਇੰਨੀ ਜ਼ਿਆਦਾ ਜਿਹੜੀ ਕਹਿ ਲਓ ਵੀ ਸਰਕਾਰ ਦੁਆਰਾ ਜਾਂ ਐਡਮਿਨਿਸਟ੍ਰੇਸ਼ਨ ਦੁਆਰਾ ਜਿਹੜੀ ਕੋਈ ਬਹੁਤੀ ਟਿੱਪਣੀ ਜਿਹੜੀ ਆ ਉਹ ਆਈ ਨਹੀਂ, ਹਾਂ ਜਾਂ ਨਾ ਜਿਹੜਾ ਉਹਨਾਂ ਨੇ ਨਕਾਰਿਆ ਨਹੀਂ ਆ। ਸੋ ਕਿਤੇ ਨਾ ਕਿਤੇ ਲੱਗਦਾ ਵੀ ਅੰਦਰ ਖਾਤੇ ਇੱਦਾਂ ਦੀਆਂ ਕਨਸੋਹਾਂ ਜਿਹੜੀਆਂ ਚੱਲ ਰਹੀਆਂ ਹੋ ਸਕਦੀਆਂ ਨੇ, ਪਰ ਇਹ ਬੜਾ ਕੰਮ ਔਖਾ ਹੋਊਗਾ। ਪਰ ਰਾਸ਼ਟਰਪਤੀ ਟਰੰਪ ਜਦੋਂ ਜਿੱਤੇ ਆਉਂਦੇ ਆ ਕਹਿੰਦੇ ਕੰਮ ਉਹ ਕਰ ਜਾਂਦੇ ਨੇ। ਸੋ ਇੱਦਾਂ ਦਾ ਜਦੋਂ ਟੈਕਸ ਬ੍ਰੇਕ ਜਿਹੜੀ ਦੇਣੀ ਹੁੰਦੀ ਆ, ਕਾਂਗਰਸ ਦਾ ਅਪਰੂਵਲ ਜਿਹੜਾ ਉਸ ਦੇ ਵਿੱਚ ਬਹੁਤ ਅਹਿਮ ਜਿਹੜੀ ਚੀਜ਼ ਹੁੰਦੀ ਆ। ਸੋ ਹੋਪਫੁਲੀ ਜੇ ਇੱਦਾਂ ਦੀ ਚੀਜ਼ ਉਹ ਸੋਚ ਰਹੇ ਆ ਵੀ, ਪਰ ਇਹ ਆ ਵੀ ਇਹਦੇ ਨਾਲ ਆਮ ਲੋਕਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਨਕਾਰਾਤਮਕ ਜਿਹੜਾ ਆ ਉਹ ਚੀਜ਼ ਫੈਲੂਗੀ। ਜਿਹੜਾ ਇਹਨਾਂ ਦਾ ਵੋਟਰ ਬੇਸ ਵੀ ਹੈਗਾ, ਦੇਖੋ ਉਹ 1% ਦੇ ਵਿੱਚ ਤਾਂ ਨਹੀਂ ਆਉਂਦਾ, ਉਹ ਤਾਂ ਜਿਹੜੇ ਕਹਿ ਲਓ ਵੀ ਥੱਲੇ ਵਾਲੇ ਲੈਵਲ 'ਤੇ ਆ ਜਾਂ ਮਿਡਲ ਕਲਾਸ ਜਾਂ ਵਰਕਿੰਗ ਕਲਾਸ ਜਿਹੜੀ ਆ ਉਸ ਦੇ ਵਿੱਚ ਆਉਂਦੇ ਆ। ਹੁਣ ਸੋਇਆਬੀਨ ਦੇ ਕਰਕੇ ਕਿੰਨਾ ਵਿਚਾਰਿਆਂ ਨੂੰ ਜਿਹੜਾ ਅਸਰ ਪਿਆ ਹੋਇਆ ਆ। ਕਿਸੇ ਨੇ ਸੋਚਿਆ ਹੋਊਗਾ ਵੀ ਅੱਜ ਤੱਕ ਵੀ ਸੋਇਆਬੀਨ ਦੇ ਕਰਕੇ ਜਿਹੜੀ ਅਮਰੀਕਾ ਦੀ ਪੋਲੀਟਿਕਸ ਆ ਜਾਂ ਆਉਣ ਵਾਲੀਆਂ ਇਲੈਕਸ਼ਨ ਸੋਇਆਬੀਨ ਦੇ ਉੱਤੇ ਜਿਹੜੀਆਂ ਉਹ ਖੇਡੀਆਂ ਜਾਣਗੀਆਂ। ਚਾਈਨਾ ਨੇ ਵੀ ਬੜੀ ਚਲਾਕੀ ਦੇ ਨਾਲ ਸੋਇਆਬੀਨ ਨੂੰ ਜਿਹੜਾ ਉਹਨਾਂ ਨੇ ਹਿੱਟ ਕੀਤਾ ਆ ਵੀ ਉਹ ਹੈਗਾ ਵੀ ਜਿਹੜਾ ਰਾਸ਼ਟਰਪਤੀ ਟਰੰਪ ਦਾ ਬੇਸ ਆ, ਵੋਟਰ ਬੇਸ ਆ, ਉਹਦੇ ਕਰਕੇ $12 ਬਿਲੀਅਨ ਦਾ ਉਹਨਾਂ ਨੂੰ ਹੁਣ ਫਾਰਮਰਸ ਨੂੰ ਵੈਲਫੇਅਰ ਦੇਣ ਦੀ ਕੋਸ਼ਿਸ਼ ਕਰਤੀ ਆ। ਸੋ ਇਹ ਹਰਜੋਤ ਸਿੰਘ ਜੀ ਜਿਹੜਾ ਵੈਲਫੇਅਰ ਦੀ ਹੁਣ ਇਹਦੇ ਵਿੱਚ ਜਿਹੜੀ ਹੁਣ ਗੱਲ ਹੋਈ ਆ $12 ਬਿਲੀਅਨ ਦੀ, ਇੱਧਰ $100 ਬਿਲੀਅਨ ਟੈਕਸ ਕੱਟ ਦੇਣ ਦੀ ਗੱਲ ਆ ਵੀ ਜਦੋਂ ਇੱਕ ਵਾਰੀ ਕਿਸੇ ਨੂੰ ਵੈਲਫੇਅਰ ਮਿਲਣੀ ਸ਼ੁਰੂ ਹੋ ਜਾਂਦੀ ਹੈ ਨਾ, ਬਾਅਦ ਤੋਂ ਲਾਇਆ ਨਹੀਂ ਜਾਂਦਾ। ਵਨਸ ਪੀਪਲ ਰਿਸੀਵ ਇਟ ਦੇ ਵਾਂਟ ਇਟ ਐਵਰੀ ਟਾਈਮ। ਸੋ ਇਹ ਗੱਲ ਜਿਹੜੀ ਪੱਕੀ ਹੈਗੀ ਆ। ਫਾਰਮਰ ਇੱਥੇ ਦਾ ਕਹਿੰਦਾ ਵੀ ਸਾਨੂੰ ਵੈਲਫੇਅਰ ਭਾਵੇਂ ਨਾ ਦਿਓ, ਪਰ ਸਾਡੇ ਜਿਹੜੀ ਚੀਜ਼ ਆ ਉਤਪਾਦ ਆ ਉਸ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਉਹ ਵਿਕੇ ਅਤੇ ਉਸ ਦਾ ਜਿਹੜਾ ਮੁੱਲ ਆ ਉਹਨਾਂ ਨੂੰ ਉਹ ਮਿਲੇ। ਕਿਉਂਕਿ ਜੇ ਵੈਲਫੇਅਰ ਦੇ ਉੱਤੇ ਲੱਗ ਗਏ ਤਾਂ ਇਹੀ ਲੋਕ ਨੇ ਜਿਹੜੇ ਗਾਲਾਂ ਕੱਢਦੇ ਨੇ ਵੀ ਸਾਡੇ ਟੈਕਸ ਨੂੰ ਜਿਹੜਾ ਵੈਲਫੇਅਰ ਉਹ ਦੂਜਿਆਂ ਨੂੰ ਜਿਹੜਾ ਉਹ ਦੇਈ ਜਾਂਦੇ। ਉਹ ਕਹਿੰਦੇ ਵੀ ਉਹ ਦੂਜਿਆਂ ਦਾ ਸਗੋਂ ਬੰਦ ਕਰਨਾ ਚਾਹੀਦਾ, ਸਾਰਿਆਂ ਨੂੰ ਬਰਾਬਰਤਾ 'ਤੇ ਲਿਆਉਣਾ ਚਾਹੀਦਾ ਆ। ਅਤੇ ਕਹਿੰਦੇ ਵੀ ਫਾਰਮਰਸ ਨੂੰ ਵੀ ਜਿਹੜਾ ਵੈਲਫੇਅਰ ਦੇ ਉੱਤੇ ਲਾ ਦਿਓ। ਜਦੋਂ ਇੱਕ ਵਾਰੀ ਵੈਲਫੇਅਰ ਲੱਗ ਜਾਂਦਾ ਫਿਰ ਆਟਾ ਦਾਲ ਸਕੀਮ ਜਿਹੜੀ ਪੱਕੀ ਆ ਉਹ ਸ਼ੁਰੂ ਹੋ ਜਾਂਦੀ ਆ। ਸੋ ਉੱਤੋਂ ਹਟਾਉਣਾ ਫਿਰ ਲੋਕਾਂ ਨੂੰ ਉਹ ਫਿਰ ਨਾਮੁਮਕਿਨ ਜਿਹੜਾ ਹੁੰਦਾ, ਇਹਨਾਂ ਨੂੰ ਅਨਡੂ ਕਰਨਾ ਨਾਮੁਮਕਿਨ ਵਾਲੀਆਂ ਗੱਲਾਂ ਜਿਹੜੀਆਂ ਉਹ ਬਣ ਜਾਂਦੀਆਂ ਹੁੰਦੀਆਂ। ਸੋ ਬਿਲਕੁਲ ਕਹਿੰਦੇ ਵੀ ਐਗਜ਼ੀਕਿਊਟਿਵ ਪਾਵਰ ਦੀ ਯੂਜ਼ ਕਰਨ ਦੀ ਟਰਾਈ ਹੋ ਰਹੀ ਹੈਗੀ ਆ, ਪਰ ਕਹਿੰਦੇ ਇੰਨਾ ਸੌਖਾ ਨਹੀਂ ਹੈਗਾ। ਇਹਦੇ 'ਤੇ ਚੈਲੰਜਸ ਵੀ ਹੋ ਸਕਦੇ ਹੈਗੇ ਆ। ਪਿਛਲੇ ਸਮੇਂ ਦੇ ਵਿੱਚ ਵੀ ਕਹਿੰਦੇ ਇਹ ਮੂਵ ਜਿਹੜੀ ਆ ਜੋਰਜ H.W. ਬੁਸ਼ ਜਿਹੜੇ ਪ੍ਰੈਜ਼ੀਡੈਂਟ ਸੀ ਉਹਨਾਂ ਦੇ ਟਾਈਮ 'ਤੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਟਰਾਈ ਕੀਤੀ ਸੀ, ਪਰ ਇਹ ਉਸ ਟਾਈਮ ਦੀ ਟ੍ਰੇਜਰੀ ਜਿਹੜੀ ਅਥਾਰਟੀ ਆ ਉਹਨਾਂ ਨੇ ਕਿਹਾ ਸੀ ਵੀ ਸਾਡੇ ਸਕੋਪ ਤੋਂ ਬਾਹਰ ਆ ਅਤੇ ਇਹ ਸਿਰਫ ਕਾਂਗਰਸ ਦੇ ਰਾਹੀਂ ਹੀ ਕੀਤਾ ਜਾ ਸਕਦਾ ਆ। ਸੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗੂਗਾ
ਵੀ ਇਹ ਪ੍ਰੈਜ਼ੀਡੈਂਟ ਟਰੰਪ ਜਿਹੜੇ ਆਪਣੇ ਅਮੀਰ ਦੋਸਤਾਂ ਦੀ ਜਿਹੜੀ ਇਹ ਹੈਲਪ ਕਰਨ ਜਾ ਰਹੇ ਆ। ਨਹੀਂ, ਉਹ ਆਪਣੀ ਵੀ ਨਾਲ ਹੀ ਮਦਦ ਕਰਨ ਲੱਗੇ ਨੇ, ਕਿਉਂਕਿ ਉਹ ਵੀ ਉਹਨਾਂ ਦੇ ਵਿੱਚ ਹੀ ਆਉਂਦੇ ਆ। ਜਿਹੜੀ ਸਿੱਧੀ ਜੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਸੋ ਵਾਲਸ਼ਾ ਕਰਕੇ ਜਿਹੜਾ ਫਾਇਦਾ ਜਿਹੜਾ ਆਪਣਾ ਅਤੇ ਆਪਣੇ ਮਿੱਤਰਾਂ ਦਾ ਜਿਹੜਾ ਕਰਨ ਦੀ ਟਰਾਈ ਜਿਹੜੀ ਇਸ ਦੇ ਵਿੱਚ ਹੈਗੀ ਆ। ਸੋ ਇੱਕ ਜਿਹੜੀਆਂ ਆਪਾਂ ਇਹ ਗੱਲਾਂ ਹੁਣ ਕਰ ਹੀ ਰਹੇ ਹਾਂ ਹਰਜੋਤ ਸਿੰਘ ਜੀ, ਵੀ ਦੇਖਦੇ ਹਾਂ ਵੀ ਜਿਹੜਾ ਖਾਸ ਕਰਕੇ ਟੈਕਸ ਬ੍ਰੇਕਸ ਤਾਂ ਜਿਹੜੇ ਲੋਕਾਂ ਨੂੰ, ਬਾਕੀ ਆਮ ਲੋਕਾਂ ਨੂੰ ਜਿਹੜੇ ਮਿਲੇ ਸੀ, ਮਾੜੀ ਮੋਟੀ ਜਿਹੜੀ ਖੁਸ਼ੀ ਉਹਨਾਂ ਨੂੰ ਹੋਈ ਹੋਊਗੀ। ਇਹ ਗੱਲਾਂ ਸੁਣ ਕੇ ਉਹਨਾਂ ਨੂੰ ਰੋਟੀ ਜਿਹੜੀ ਉਹ ਹਜ਼ਮ ਨਹੀਂ ਹੋਣੀ, ਕਿਉਂਕਿ ਦੇਖੋ $100 ਬਿਲੀਅਨ ਇਜ਼ ਅ ਲੋਟ ਆਫ ਮਨੀ, ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਹੈਗਾ। ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਕੋਚ ਬ੍ਰਦਰਸ ਆ ਉਹ ਹੁਣ ਆਪਣੇ ਆਪ ਨੂੰ ਵੱਖ ਕਰ ਰਹੇ ਆ ਰਾਸ਼ਟਰਪਤੀ ਟਰੰਪ ਦੇ ਨਾਲੋਂ, ਅਤੇ ਉਹ ਟਰਾਈ ਕਰ ਰਹੇ ਆ ਵੀ GOP ਦਾ ਕੰਟਰੋਲ ਜਿਹੜਾ ਆ ਉਹ ਵਾਪਸ ਉਹਨਾਂ ਦੇ ਹੱਥ ਦੇ ਵਿੱਚ ਆਵੇ। ਬਾਕੀ ਵੀ ਜਿਹੜੇ GOP ਵਾਲੇ ਉਹ ਇਸ ਟਾਈਮ ਡਰਦੇ ਨੇ। ਦੇਖੋ ਸਿੱਧੀ ਜੀ ਗੱਲ ਹੈ, ਤਾਕਤ ਜਿਹੜੀ ਉਹ ਸਮਝਦੇ ਨੇ ਵੀ ਰਾਸ਼ਟਰਪਤੀ ਟਰੰਪ ਦੀ, ਉਹਨਾਂ ਦਾ ਡਾਇਰੈਕਟ ਕੰਟੈਕਟ ਹੈਗਾ ਵੋਟਰਸ ਦੇ ਨਾਲ, ਚਾਹੇ ਉਹ ਆਪਣੇ ਟਵੀਟ ਦੇ ਜ਼ਰੀਏ, ਚਾਹੇ ਆਪਣੇ ਬਿਆਨਾਂ ਦੇ ਜ਼ਰੀਏ ਆ, ਉਹ ਜਿੱਦਾਂ ਵੀ ਆ ਉਹ ਡਾਇਰੈਕਟ ਕੰਟੈਕਟ ਉਹਨਾਂ ਦਾ ਵੋਟਰਸ ਦੇ ਨਾਲ ਆ। ਉਹ ਇੱਦਾਂ ਲੱਗਦਾ ਵੀ ਵੋਟਰਸ ਦੀ ਜਿੱਦਾਂ ਸਿੱਧੀ ਗੱਲ ਉਹਨਾਂ ਦੇ ਨਾਲ ਕਰ ਰਹੇ ਆ। ਜਿਹੜੀ ਐਸਟੈਬਲਿਸ਼ਮੈਂਟ ਪਾਰਟੀਆਂ ਆ ਉਹ ਵਲਛਲ ਕਰਕੇ ਜਿਹੜਾ ਉਹ ਕੰਮ ਜਿਹੜੀਆਂ ਉਹ ਕਰ ਰਹੀਆਂ ਹੁੰਦੀਆਂ, ਇਸ ਲਈ ਲੋਕ ਲਾਈਕ ਤਾਂ ਕਰਦੇ ਆ, ਅਤੇ ਤਾਂ ਹੀ ਉਹ GOP ਵਾਲਾ ਕੋਈ ਹੱਥ ਵੀ ਨਹੀਂ ਪਾ ਕੇ ਰਾਜੀ ਜਿਹੜੇ ਆ ਇਸ ਟਾਈਮ ਡੋਨਲਡ ਟਰੰਪ ਨੂੰ, ਵੀ ਕੱਲ੍ਹ ਨੂੰ ਪਤਾ ਨਹੀਂ ਉਹਨਾਂ ਦਾ ਕਰੀਅਰ ਹੀ ਜਿਹੜਾ ਕਿਤੇ ਕਰੀਅਰ ਪੋਲੀਟੀਸ਼ੀਅਨ ਜਿਹੜੇ ਹੈਗਾ ਉਹਨਾਂ ਦਾ ਕਰੀਅਰ ਹੀ ਜਿਹੜਾ ਉਹ ਖਤਮ ਜਿਹੜਾ ਉਹ ਨਾ ਹੋ ਜਾਵੇ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ। ਪਰ ਇਹਦੇ ਨਾਲ ਇਹ ਆ ਵੀ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆ ਉਹ ਨਕਾਰਾਤਮਕ ਸੋਚ ਜਿਹੜੀ ਆ ਸਰਕਾਰ ਪ੍ਰਤੀ ਆਊਗੀ ਜੇ ਜ਼ਿਆਦਾ ਅਮੀਰ ਲੋਕਾਂ ਨੂੰ ਇੰਨੇ ਜ਼ਿਆਦਾ ਟੈਕਸ ਬ੍ਰੇਕ ਜਿਹੜਾ ਉਹ ਮਿਲ ਜਾਂਦਾ ਆ। ਤਾਂ ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੜੀ ਮਾੜੀ ਖਬਰ ਆ ਰਹੀ ਆ ਵੀ ਜਿਹੜੇ ਸਿੱਖ ਪੋਲੀਟੀਕਲ ਅਸਾਈਲਮ ਸੀਕਰ ਹੈਗੇ ਆ, ਆਪਾਂ ਪਿੱਛੇ ਵੀ ਸਾਂਝੀਆਂ ਕੀਤੀਆਂ ਸੀਗੀਆਂ ਖਬਰਾਂ, ਉਹ ਜਿਹੜੇ ਵਿਕਟਰਵਿਲ ਇੱਕ ਵੀਰੋ ਹੈਗੀ ਆ ਪ੍ਰਿਜ਼ਨ, ਉੱਥੇ ਜਿਹੜੇ ਰੱਖੇ ਗਏ ਆ, ਨਾ ਤਾਂ ਕਹਿੰਦੇ ਉਹਨਾਂ ਨੂੰ ਦਸਤਾਰਾਂ ਸਜਾਉਣ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ ਜਿਹੜਾ ਵੈਜੀਟੇਰੀਅਨ ਫੂਡ ਦਿੱਤਾ ਜਾ ਰਿਹਾ ਹੈਗਾ ਆ। ਅਤੇ ਜਿਹੜੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, ਇਹਨਾਂ ਨੇ ਹੁਣ ਜਿਹੜੀਆਂ ਨਵੀਆਂ ਪ੍ਰਿਜ਼ਨ ਹੈਗੀਆਂ ਆ ਉਹਨਾਂ ਦੇ ਨਾਲ ਕੰਟਰੈਕਟ ਕੀਤਾ ਹੋਇਆ ਆ। ਸੋ ਬਹੁਤ ਸਾਰੀਆਂ ਜਿਹੜੀਆਂ ਨਾਨ ਪ੍ਰੋਫਿਟ ਲੀਗਲ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਕਹਿੰਦੀਆਂ ਪਈ ਇਹ ਕ੍ਰਿਮੀਨਲਾਈਜ਼ ਕਰ ਰਹੇ ਹੈਗੇ ਅਸਾਈਲਮ ਸੀਕਰ ਨੂੰ, ਇਹ ਜੋ ਕਿ ਬਹੁਤ ਮਾੜੀ ਗੱਲ ਆ। ਉਹ ਤਾਂ ਪਹਿਲਾਂ ਹੀ ਆਪਣੇ ਮੁਲਕ ਦੇ ਵਿੱਚ ਜਿੱਥੋਂ ਆ ਰਹੇ ਆ ਕੁੱਟਮਾਰ ਤੋਂ ਬਚਣ ਕਰਕੇ ਇੱਥੇ ਆ ਰਹੇ, ਅਤੇ ਤੁਸੀਂ ਉਹਨਾਂ ਨੂੰ ਜਾ ਕੇ ਹੋਰ ਕ੍ਰਿਮੀਨਲਾਈਜ਼ ਕਰ ਰਹੇ ਹੈਗੇ ਆ। ਅਤੇ 2000 ਦੇ ਵਿੱਚ ਕਾਂਗਰਸ ਨੇ ਇੱਕ ਲਾਅ ਪਾਸ ਕੀਤਾ ਸੀ ਜਿਹਦਾ ਨਾਂ ਰਿਲੀਜੀਅਸ ਲੈਂਡ ਯੂਜ਼ ਐਂਡ ਇੰਸਟੀਟਿਊਸ਼ਨਲ ਪਰਸਨਸ ਐਕਟ ਸੀ। ਉਹਦੇ ਹਿਸਾਬ ਦੇ ਨਾਲ ਜਿਹੜੀ ਗਵਰਨਮੈਂਟ ਆ ਕਹਿੰਦੇ ਪਈ ਉਸ ਫੈਡਰਲ ਪ੍ਰਿਜ਼ਨ ਨੂੰ ਫੰਡਿੰਗ ਬੰਦ ਕਰ ਦੇਗੀ ਜਿਹੜੀ ਕਿ ਉਸ ਦੇ ਵਿੱਚ ਜਿਹੜੇ ਬੰਦੇ ਜੇਲ੍ਹ 'ਚ ਆ ਉਹਨਾਂ ਨੂੰ ਆਪਣੇ ਰਿਲੀਜੀਅਸ ਰਾਈਟਸ ਨੂੰ ਵਰਤਣ ਦੇ ਵਿੱਚ ਜਿਹੜੀ ਆ ਵਿਰੋਧ ਕਰੂਗੀ। ਹੁਣ ਨਾ ਤਾਂ ਉਹਨਾਂ ਨੂੰ ਦਸਤਾਰਾਂ ਸਜਾਉਣ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ ਉਹਨਾਂ ਨੂੰ ਜਿਹੜਾ ਵੈਜੀਟੇਰੀਅਨ ਫੂਡ ਦਿੱਤਾ ਜਾ ਰਿਹਾ ਹੈਗਾ। ਸੋ ਇਹ ਦੋਨੋਂ ਹੀ ਚੀਜ਼ਾਂ ਕਹਿੰਦੀਆਂ ਇਹ ਬਹੁਤ ਮਾੜੀਆਂ ਹੈਗੀਆਂ। ਜਦੋਂ ਇਹਦੇ ਸੰਬੰਧ ਦੇ ਵਿੱਚ ਜਿਹੜੇ ਵੈਸਟਰਨ ਰੀਜਨ ਦੇ ਕਮਿਊਨੀਕੇਸ਼ਨ ਡਾਇਰੈਕਟਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਹੈਗੇ ਆ ਲੋਰੀ ਹੈਲੀ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਪਈ ਇੰਨੀ ਜ਼ਿਆਦਾ ਜਿਹੜੇ ਇਲੀਗਲ ਲੋਕ ਆ ਰਹੇ ਹੈਗੇ ਆ ਅਤੇ ਸਾਡੇ ਕੋਲ ਇੰਨੀਆਂ ਜੇਲ੍ਹਾਂ ਹੈ ਨਹੀਂ ਅਤੇ ਅਸੀਂ ਟਰਾਈ ਕਰ ਰਹੇ ਹਾਂ ਵੱਧ ਤੋਂ ਵੱਧ ਜਿਹੜੀਆਂ ਜੇਲ੍ਹਾਂ ਦੇ ਵਿੱਚ ਟਰਾਂਸਫਰ ਕਰਨ ਦੇ ਲਈ, ਤਾਂ ਕਰਕੇ ਜਿਹੜੇ ਪੂਰੇ ਜਿਹੜੇ ਰੂਲਸ ਆ ਉਹ ਸਾਤੋਂ ਫੋਲੋ ਨਹੀਂ ਹੋ ਰਹੇ ਹੈਗੇ। ਅਤੇ ਕਹਿੰਦੇ ਪਈ ਜਿਹੜੀ ਵਿਕਟਰਵਿਲ ਦੀ ਜਿਹੜੀ ਹੈਗੀ ਆ ਜੇਲ੍ਹ, ਉਹਦੇ 'ਚ 209 ਲੋਕਾਂ ਦੇ ਰਹਿਣ ਦੀ ਜਗ੍ਹਾ ਆ, ਜਦ ਕਿ 1000 ਬੰਦਾ ਉੱਥੇ ਰਹਿ ਰਿਹਾ ਹੈਗਾ ਆ। ਸੋ ਆਪਣੇ ਜਿਹੜੇ ਭੈਣ ਭਰਾ ਆ ਕਿੱਦਾਂ ਵੀ ਇਹ ਹੈਲਪ ਕਰ ਸਕਦੇ, ਇਹਨਾਂ ਦੀ ਜ਼ਰੂਰ ਕਰਨੀ ਚਾਹੀਦੀ ਆ। ਜਿੱਥੇ ਆਪਾਂ ਹੋਰ ਕਮਿਊਨਿਟੀਆਂ ਦੀ ਵੀ ਹੈਲਪ ਕਰਨੀ ਆ ਅਤੇ ਆਪਣੇ ਭੈਣ ਭਰਾਵਾਂ ਦੀ ਵੀ ਕਰਨੀ ਆ। ਸੋ ਜਿਹੜੀਆਂ ਆਰਗੇਨਾਈਜੇਸ਼ਨਸ ਇਹਨਾਂ ਦੇ ਲਈ ਲੜ ਰਹੀਆਂ ਹੈਗੀਆਂ, ਜਿੱਥੇ ਜਿੱਥੇ ਆਪਣੇ ਪੰਜਾਬੀ ਜੇਲ੍ਹਾਂ ਦੇ ਵਿੱਚ ਹੈਗੇ ਆ, ਜੇ ਕੋਈ ਲਾਗੇ ਛਾਗੇ ਰਹਿੰਦੇ ਆ, ਜ਼ਰੂਰ ਉਹਨਾਂ ਨੂੰ ਉੱਥੇ ਜਿੱਦਾਂ ਦੀ ਵੀ ਹੈਲਪ ਚਾਹੀਦੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ। ਪਿੱਛੇ ਜਿਹੇ ਟੈਕਸਸ ਤੋਂ ਵੀ ਸਾਨੂੰ ਇੱਕ ਪਾਦਰੀ ਦੀ ਕਾਲ ਆਈ ਸੀ, ਪ੍ਰੀਸਟ ਦੀ, ਵੀ ਜਿਹੜੇ ਆਪਣੇ ਪੰਜਾਬੀ ਆ ਉਹ ਭੁੱਖ ਹੜਤਾਲ 'ਤੇ ਆ, ਵੀ ਤੁਸੀਂ ਆਪਣੇ ਪ੍ਰੀਸਟ ਦੇ ਨਾਲ ਕਿਸੇ ਦੇ ਨਾਲ ਗੱਲ ਕਰਾਓ ਤਾਂ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਸਮਝਾ ਸਕਣ। ਉਦੋਂ ਆਪਾਂ ਰੇਡੀਓ 'ਤੇ ਕਾਫੀ ਅਨਾਊਂਸ ਕੀਤਾ ਸੀ, ਉਹ ਤੋਂ ਬਾਅਦ ਜਿਹੜਾ ਆ ਆਪਾਂ ਵੀ ਬੜਾ ਫੋਲੋ ਅਪ ਨਹੀਂ ਕੀਤਾ। ਅਤੇ ਜ਼ਰੂਰ ਜਿੱਥੇ ਜਿੱਥੇ ਵੀ ਜੇਲ੍ਹਾਂ ਹੈਗੀਆਂ ਆ, ਕਿਸੇ ਤਰ੍ਹਾਂ ਦੀ ਵੀ ਹੈਲਪ ਹੈਗੀ ਆ, ਚਾਹੇ ਉਹ ਆਪਾਂ ਦਸਤਾਰਾਂ ਦੀ ਗੱਲ ਕਰਦੇ ਹਾਂ, ਕਈਆਂ ਨੂੰ ਗੁਟਕਾ ਸਾਹਿਬ ਦੀ ਜ਼ਰੂਰਤ
ਜ਼ਰੂਰਤ ਹੁੰਦੀ ਆ, ਕਈਆਂ ਨੂੰ ਕਿਸੇ ਦੀ ਪੈਸੇ ਦੀ ਵੀ ਜ਼ਰੂਰਤ ਹੁੰਦੀ ਆ, ਉਹ ਜ਼ਰੂਰ ਜਿੰਨੇ ਕੁ ਆਪਣੇ ਤਿਲ ਫੁੱਲ ਦੀ ਜਿਹੜੀ ਸੇਵਾ ਆ ਉਹ ਜ਼ਰੂਰ ਕਰ ਸਕਦੇ ਆ, ਡਾਇਰੈਕਟਲੀ ਤੁਸੀਂ ਕਰ ਸਕਦੇ ਆ। ਅਸੀਂ ਤਾਂ ਸਿਰਫ ਜਿਹੜੀ ਨਿਊਜ਼ ਆ ਤੁਹਾਡੇ ਨਾਲ ਇਹ ਸ਼ੇਅਰ ਕਰ ਰਹੇ ਆ ਤਾਂ ਕਿ ਵੀ ਸਾਡੇ ਵੀ ਭੈਣ ਭਰਾ ਆ ਮੁਸ਼ਕਲ 'ਚ ਫਸੇ ਹੋਏ ਹੈਗੇ ਆ। ਜੀ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਹਾਂ। ਊਬਰ ਦਾ ਇੱਕ ਜਿਹੜਾ ਸੈਲਫ ਡਰਾਈਵਿੰਗ ਟਰੱਕ ਦਾ ਜਿਹੜਾ ਡਿਵੀਜ਼ਨ ਸੀ, ਜਿਸ ਦੇ ਉੱਤੇ ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਲਾਏ ਸੀ 2016 ਦੇ ਵਿੱਚ ਉਹਨਾਂ ਨੇ ਜਿਹੜਾ ਉਹ ਸ਼ੁਰੂ ਕੀਤਾ ਸੀਗਾ। ਕਹਿੰਦੇ ਆ ਵੀ ਉਹ ਡਿਵੀਜ਼ਨ ਨੂੰ ਹੁਣ ਪੂਰੀ ਤਰ੍ਹਾਂ ਉਹ ਬੰਦ ਕਰਨ ਜਾ ਰਹੇ ਆ। ਸੋ ਸੈਲਫ ਡਰਾਈਵਿੰਗ ਟਰੱਕ ਪ੍ਰੋਗਰਾਮ ਜਿਹੜਾ ਊਬਰ ਦਾ ਆ ਉਹ ਸ਼ਟ ਡਾਊਨ ਹੋ ਰਿਹਾ ਆ। ਇਸ ਦੇ ਬਾਰੇ ਜਿਹੜੀ ਊਬਰ ਕੰਪਨੀ ਆ ਉਹਨਾਂ ਨੇ ਕੱਲ੍ਹ ਜਿਹੜਾ ਪੁਸ਼ਟੀ ਕੀਤੀ ਹੈ ਵੀ ਹਾਂ ਵਾਕਿਆ ਹੀ ਜਿਹੜਾ ਆ ਉਹ ਬੰਦ ਕਰ ਰਹੇ ਆ। ਅਤੇ ਕਹਿੰਦੇ ਕਿਤੇ ਨਾ ਕਿਤੇ ਇਹ ਚੀਜ਼ ਦੇਖੀ ਜਾ ਰਹੀ ਹੈ, ਊਬਰ ਜਿਹੜਾ ਸਕੇਲ ਬੈਕ ਕਰ ਰਿਹਾ ਆ ਆਪਣੀ ਜਿਹੜੀ ਸੈਲਫ ਡਰਾਈਵਿੰਗ ਟੈਕਨੋਲੋਜੀ ਨੂੰ। ਸਭ ਨੂੰ ਯਾਦ ਹੋਵੇਗਾ ਕੁਛ ਸਮਾਂ ਪਹਿਲਾਂ ਜਿਹੜਾ ਇੱਕ ਦੂਜੇ ਪ੍ਰਾਂਤ ਦੇ ਵਿੱਚ, ਦੂਜੇ ਸੂਬੇ ਦੇ ਵਿੱਚ ਇੱਕ ਊਬਰ ਦੀ ਸੈਲਫ ਡਰਾਈਵਿੰਗ ਕਾਰ ਆ, ਉਹਨੇ ਇੱਕ ਜਿਹੜਾ ਪੈਡੈਸਟਰੀਅਨ ਉਹ ਕ੍ਰਾਸ ਕਰ ਰਿਹਾ ਸੀਗਾ ਰੋਡ ਨੂੰ ਹਨੇਰੇ ਦੇ ਵਿੱਚ, ਤਾਂ ਉਹਦੇ ਨਾਲ ਟੱਕਰ ਮਾਰਤੀ ਸੀ ਅਤੇ ਉਸ ਔਰਤ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਉਹ ਤੋਂ ਬਾਅਦ ਦੇ ਵਿੱਚ ਵੀ ਕਾਫੀ ਜਿਹੜਾ ਊਬਰ ਦੀ ਜਿਹੜੀ ਸੈਲਫ ਡਰਾਈਵਿੰਗ ਟੈਕਨੋਲੋਜੀ ਆ ਉਸ ਨੂੰ ਲੈ ਕੇ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ। ਸੋ ਊਬਰ ਨੇ ਜਿਹੜਾ ਇਹ ਕੰਪਨੀ ਇੱਕ ਖਰੀਦੀ ਦੀ ਸੀਗੀ, ਜਿਹੜੇ ਵੈਮੋ ਕਰਕੇ ਕੰਪਨੀ ਸੀਗੀ, ਸਭ ਨੂੰ ਯਾਦ ਹੋਵੇਗਾ, ਅਤੇ $680 ਮਿਲੀਅਨ ਦੇ ਵਿੱਚ ਉਹਨਾਂ ਨੇ ਐਕਵਾਇਰ ਕੀਤੀ ਸੀ। ਪਰ ਹੁਣ ਉਹਨਾਂ ਨੇ ਜਿਹੜਾ ਦੱਸਿਆ ਕੱਲ੍ਹ ਦੀ ਜਿਹੜੀ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਆਪਣਾ ਜਿਹੜਾ ਸੈਲਫ ਡਰਾਈਵਿੰਗ ਟਰੱਕਸ ਆ ਉਹਨਾਂ ਦਾ ਜਿਹੜਾ ਡਿਵੀਜ਼ਨ ਆ ਉਹ ਹੁਣ ਜਲਦੀ ਹੀ ਇਨਫੈਕਟ ਉਹ ਬੰਦ ਕਰ ਚੁੱਕੇ ਨੇ, ਉਹ ਬੰਦ ਕਰਨ ਜਾ ਰਹੇ ਨੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸੈਨੋਜ਼ੇ ਤੋਂ ਰਾਜਕਰਨਵੀਰ ਸਿੰਘ ਜੀ ਖਬਰ ਆ ਰਹੀ ਆ ਵੀ ਸੈਨੋਜ਼ੇ ਦੇ ਵਿੱਚ ਇੱਕ ਹੋਮਲੈਸ ਕਾਲਜ ਗ੍ਰੈਜੂਏਟ ਜਿਹੜਾ ਸੀ, ਉਹ ਸੈਨੋਜ਼ੇ ਦੀ ਇੱਕ ਸਟਰੀਟ ਦੇ ਉੱਤੇ ਜਿਹੜਾ ਸਾਈਨ ਫੜ ਕੇ ਖੜਾ ਸੀ, ਹੋਮਲੈਸ ਹੰਗਰੀ ਫॉर ਸਕਸੈਸ ਟੇਕ ਏ ਰੈਜ਼ੂਮੇ, ਤੇ ਨਾਲ ਉਸਨੇ ਰੈਜ਼ੂਮੇ ਰੱਖੇ ਹੋਏ ਸੀ। ਕੈਸਰੀਜ਼ ਨਾਮ ਦਾ ਇਹ ਜਿਹੜਾ ਨੌਜਵਾਨ ਆ, ਟੈਕਸਸ A&M ਯੂਨੀਵਰਸਿਟੀ ਤੋਂ ਗ੍ਰੈਜੂਏਟ ਆ, ਤੇ ਸਿਲੀਕਨ ਵੈਲੀ ਦੇ ਵਿੱਚ ਮੂਵ ਹੋਇਆ ਸੀ ਆਪਣੀ ਕੰਪਨੀ ਸਟਾਰਟਅਪ ਕਰਨ ਦੇ ਲਈ। ਤੇ ਜਿਹੜਾ ਵੈਬ ਡਿਜ਼ਾਈਨਰ ਆ ਆਊਟ ਆਫ ਮਨੀ ਹੋ ਗਿਆ, ਤੇ ਉਹਦੇ ਕੋਲ ਪੈਸੇ ਨਹੀਂ ਰਹੇ, ਤੇ ਕਾਰ ਦੇ ਵਿੱਚ ਉਹਨੂੰ ਸੌਣਾ ਪਿਆ। ਤੇ ਉਹ ਤੋਂ ਬਾਅਦ ਉਸਨੇ ਉਹਦੀ ਜਿਹੜੀ ਸ਼ਰਟ ਵੀ ਬੜੀ ਗੰਦੀ ਸੀ, ਸਾਰਾ ਕੁਛ, ਤੇ ਇੱਕ ਜਗ੍ਹਾ ਉਹ ਖੜਾ ਸੀ ਸਾਈਨ ਫੜ ਕੇ, ਤੇ ਕਿਸੇ ਨੇ ਫਿਰ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤਾ, ਤੇ ਕਹਿੰਦੇ ਪਈ ਉਹਨੂੰ 200 ਤੋਂ ਵੱਧ ਜਿਹੜੀਆਂ ਜੌਬ ਆਫਰ ਆ ਚੁੱਕੀਆਂ ਆ। ਸੋ ਉਸ ਸਾਈਨ ਨੂੰ ਦੇਖ ਕੇ 200 ਤੋਂ ਵੱਧ ਜਿਹੜੀਆਂ ਜੌਬ ਆਫਰਸ ਉਹਨੂੰ ਆ ਚੁੱਕੀਆਂ, ਤੇ ਈਵਨ ਕਹਿੰਦੇ ਬੜੀ ਬੜੀਆਂ ਕੰਪਨੀਆਂ ਜਿਸ ਤਰ੍ਹਾਂ ਗੂਗਲ, ਪੈਂਡੋਰਾ ਤੇ ਨੈਟਫਲਿਕਸ ਵਰਗੀ ਕੰਪਨੀ ਉਹਨੂੰ ਜੌਬ ਆਫਰ ਕਰ ਰਹੇ ਆ। ਦੇਖੋ ਇਹ ਕਿੱਡਾ ਵਧੀਆ ਉਦਾਹਰਨ ਹੈਗਾ, ਜਿਹੜੇ ਇੱਕ ਕਹਾਵਤ ਆ, ਫਰੇਜ਼ ਆ ਵੀ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ। ਘਰੇ ਬੈਠਾ ਰਹਿੰਦਾ, ਕੁਛ ਨਾ ਕਰਦਾ, ਮੱਥੇ ਨੂੰ ਹੱਥ ਮਾਰਦਾ ਰਹਿੰਦਾ ਵੀ ਹਾਏ ਮੇਰੀ ਪੈਸੇ ਮੁੱਕ ਗਏ, ਮੈਂ ਕੀ ਕਰਾਂ, ਹੁਣ ਮੈਂ ਕੀ ਕਰਾਂ। ਅਗਲਾ ਨਿਕਲਿਆ, ਉਹਨੇ ਮਦਦ ਕਰਨੀ ਸ਼ੁਰੂ ਕੀਤੀ। ਜਿੱਦਾਂ ਇੱਕ ਉਦਾਹਰਨ ਆਪਾਂ ਅਕਸਰ ਦੇਖਦੇ ਹਾਂ ਵੀ ਜਦੋਂ ਕਹਿੰਦੇ ਗੱਡੀ ਖਰਾਬ ਹੋਈ ਹੋਵੇ ਤਾਂ ਤੁਸੀਂ ਗੱਡੀ 'ਚ ਬੈਠੇ ਰਹੋ ਸਾਈਡ 'ਤੇ ਨਾ, ਗੱਡੀ ਖਰਾਬ 'ਚ ਕੋਈ ਆ ਕੇ ਤੁਹਾਡੇ ਕੋਲ ਜ਼ਰੂਰੀ ਨਹੀਂ ਹੈ ਤੁਹਾਨੂੰ ਪੁੱਛੂਗਾ। ਜੇ ਤੁਸੀਂ ਗੱਡੀ 'ਚ ਨਿਕਲ ਕੇ ਆਪਣੀ ਗੱਡੀ ਨੂੰ ਧੱਕਾ ਮਾਰਨਾ ਸ਼ੁਰੂ ਕਰੋ ਤਾਂ ਆਲਮੋਸਟ ਹਰ ਇੱਕ ਬੰਦਾ ਰੁਕ ਕੇ ਤੁਹਾਡੀ ਮਦਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਆ। ਸੋ ਆਪਣੀ ਮਦਦ ਉਹਨੇ ਖੁਦ ਕਰਨ ਦੀ ਟਰਾਈ ਕੀਤੀ, ਅਤੇ ਬਾਅਦ 'ਚ ਦੇਖੋ ਵੀ ਕਿੱਡਾ ਉਸਨੂੰ ਮਿਹਨਤ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਫਲ ਵੀ ਮਿਲਿਆ, ਅਤੇ ਹੁਣ ਜੌਬਸ ਉਸ ਦੇ ਮੋਹਰੇ ਜਿਹੜੀਆਂ ਹੈਗੀਆਂ ਆ। ਦੇਖੋ ਲੋਕ ਐਪਰੀਸ਼ੀਏਟ ਕਰਦੇ ਆ ਵੀ ਜਿਹੜਾ ਬੰਦਾ ਖੁਦ ਮਦਦ ਕਰ ਰਿਹਾ ਹੋਵੇ ਜਾਂ ਟਰਾਈ ਕਰ ਰਿਹਾ ਹੋਵੇ ਨਾ ਕੁਛ ਕਰਨ ਦੀ, ਅਤੇ ਅਸੀਂ ਉਹਦੀ ਹੈਲਪ ਜਿਹੜੀ ਆ ਉਹ ਕਰੀਏ। ਸੋ ਇਹ ਚੀਜ਼ ਤੋਂ ਬਹੁਤ ਵਧੀਆ ਇੱਕ ਉਦਾਹਰਨ ਹੈਗੀ ਆ, ਸਾਰੇ ਨੂੰ ਜਿਹੜੀ ਇਸ ਚੀਜ਼ ਤੋਂ ਕੁਛ ਨਾ ਕੁਛ ਸਿੱਖਣ ਦੀ ਜ਼ਰੂਰਤ ਹੈਗੀ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲਾਂ ਦੇ ਉੱਤੇ ਜੇ ਨਜ਼ਰ ਮਾਰੀਏ, ਕੱਲ੍ਹ ਕਹਿੰਦੇ ਸੈਨ ਐਂਟੋਨੀਓ ਦੇ ਇੱਕ ਐਕਵੇਰੀਅਮ ਦੇ ਵਿੱਚ ਇੱਕ ਜਿਹੜੇ ਬੰਦੇ ਆ ਉਹ ਬੜੇ ਅਜੀਬ ਜਿਹੀ ਜਿਹੜੀ ਚੋਰੀ ਆ ਉਹ ਕਰਨ ਦੀ ਟਰਾਈ ਕਰ ਰਹੇ ਸੀਗੇ। ਇੱਕ ਸ਼ਾਰਕ ਸੀ ਜਿਸ ਦਾ ਨਾਮ ਹੈਲਨ, ਜਿਹੜੇ ਐਕਵੇਰੀਅਮ ਵਾਲਿਆਂ ਨੇ ਰੱਖਿਆ ਹੋਇਆ ਸੀ। ਉੱਥੇ ਕੁਛ ਲੋਕ ਆਏ, ਬੇਬੀ ਸਟਰੋਲਰ ਦੇ ਵਿੱਚ ਜਿਹੜੀ ਸ਼ਾਰਕ ਆ ਉਸਨੂੰ ਚੋਰੀ ਕਰਨ ਦੀ ਜਿਹੜੀ ਆ ਹਾਈਸਟ ਕਰਕੇ ਲੈ ਕੇ ਜਾਣ ਦੀ ਉਹਨਾਂ ਨੇ ਜਿਹੜੀ ਆ ਉਹ ਕੋਸ਼ਿਸ਼ ਉਹ ਕੀਤੀ। ਤੇ ਜਿਹੜਾ ਮੇਨ ਸਸਪੈਕਟ ਆ ਤੇ ਜਿਹੜਾ ਉਹਦਾ ਸਾਥੀ ਆ ਬਾਅਦ ਦੇ ਵਿੱਚ ਉਸ ਨੂੰ ਫੜ ਲਿਆ ਗਿਆ, ਤੇ ਹੁਣ ਸ਼ਾਰਕ ਮੁੜ ਕੇ ਐਕਵੇਰੀਅਮ ਦੇ ਵਿੱਚ ਉਹਨਾਂ ਨੇ ਰੱਖ ਲਈ ਆ। ਦੇਖੋ ਕਿੱਦਾਂ ਦੇ ਕਮਲੇ ਲੋਕ ਆ, ਪਤਾ ਨਹੀਂ ਸ਼ਾਰਕ ਦਾ ਜਿਹੜਾ ਉਹਨਾਂ ਨੇ ਕੀ ਕਰਨਾ ਸੀ। ਹੱਥ ਪਾਇਆ ਉਹਨਾਂ ਨੇ ਐਕਵੇਰੀਅਮ ਦੇ ਵਿੱਚ, ਬੇਬੀ ਸਟਰੋਲਰ ਜਿਹੜਾ ਲਿਆਂਦਾ, ਤੇ ਸ਼ਾਰਕ ਜਿਹੜੀ ਆ ਸਟਰੋਲਰ ਦੇ ਵਿੱਚ ਪਾ ਕੇ ਲੈ ਕੇ ਜਾਣ ਦੀ ਉਹਨਾਂ ਨੇ ਕੋਸ਼ਿਸ਼ ਜਿਹੜੀ ਆ ਉਹ ਕੀਤੀ, ਤੇ ਬਾਅਦ ਦੇ ਵਿੱਚ ਉਸ ਨੂੰ ਕਾਬੂ ਜਿਹੜਾ ਆ ਉਹ ਕਰ ਲਿਆ ਗਿਆ। ਜੀ
ਤੇ ਸੈਕਰਾਮੈਂਟੋ ਏਰੀਏ ਤੋਂ ਖਬਰ ਆ ਰਹੀ ਹੈ ਵੀ ਸੈਕਰਾਮੈਂਟੋ ਦੇ ਆਸ-ਪਾਸ ਜਿਹੜਾ ਆ ਬਹੁਤ ਸਾਰਾ ਧੂੰਆਂ ਹੈਗਾ ਆ। ਮੇਨਲੀ ਜਿਹੜਾ ਅੱਗਾਂ ਲੱਗੀਆਂ ਆ ਸ਼ਾਸਤਾ ਕਾਉਂਟੀ ਦੇ ਵਿੱਚ, ਰੈਡਿੰਗ ਦੇ ਵਿੱਚ, ਤੇ ਉੱਥੇ ਅਸਰ ਕਰ ਰਹੀਆਂ। ਤੇ ਸੈਕਰਾਮੈਂਟੋ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਜਿਹੜੀਆਂ ਬੇਨਤੀ ਕੀਤੀ ਹੈਗੀ ਆ ਵੀ ਜਿਹਨੂੰ ਵੀ ਕੋਈ ਸਾਹ ਦੀ ਪ੍ਰੋਬਲਮ ਹੈਗੀ ਆ ਉਹ ਘਰੋਂ ਬਾਹਰ ਨਾ ਨਿਕਲੇ। ਖਾਸ ਕਰਕੇ ਲੰਗਸ ਤੇ ਹਾਰਟ ਨੂੰ ਜਿਹੜਾ ਇਹ ਅਸਰ ਕਰ ਸਕਦਾ ਹੈਗਾ। ਸੋ ਜੇ ਕਿਸੇ ਨੂੰ ਐਮਰਜੈਂਸੀ ਨਿਕਲਣਾ ਵੀ ਪੈਣਾ ਤੇ ਉਹ ਆਪਣਾ ਪੂਰਾ ਰੈਸਪੀਰੇਟਰ ਜਿਹਾ ਛੋਟਾ ਮਿਲ ਜਾਂਦਾ ਮੂਹਰੇ ਲਾ ਕੇ ਨਿਕਲੇ। ਤੇ ਮੋਸਟਲੀ ਕਹਿੰਦੇ ਵੀ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈਗਾ ਆ ਤਾਂ ਕਿ ਜਿਹੜਾ ਕੋਈ ਆਲਰੇਡੀ ਜਿਹਨੂੰ ਪ੍ਰੋਬਲਮ ਹੈਗੀ ਸਾਹ ਲੈਣ ਦੀ ਉਹ ਜ਼ਿਆਦਾ ਬਿਮਾਰ ਨਾ ਹੋ ਜਾਵੇ। ਜੀ ਕੱਲ ਜਿਹੜੀ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਜਿਹੜੀ ਇੱਕ ਕਹਿ ਲਓ ਵੀ ਸੱਦਾ ਜਾਂ ਮਿਲਣ ਦੀ ਜਿਹੜੀ ਮੁਲਾਕਾਤ ਕਰਨ ਦਾ ਜਿਹੜਾ ਸੱਦਾ ਉਹ ਦੇ ਦਿੱਤਾ ਈਰਾਨ ਦੇ ਜਿਹੜੇ ਆ ਪ੍ਰੈਜ਼ੀਡੈਂਟ ਉਹਨਾਂ ਨੂੰ। ਜਿੱਦਾਂ ਸੋਚਿਆ ਗਿਆ ਸੀ ਪਹਿਲੋਂ ਥ੍ਰੈਟ ਕਰਦੇ ਨੇ ਜਿਹੜੇ ਆ ਟਵਿੱਟਰ ਦੇ ਉੱਤੇ ਤੇ ਫਿਰ ਜੱਫੀਆਂ ਪਾਉਣ ਦੇ ਲਈ ਹੱਥ ਮਿਲਾਉਣ ਦੇ ਲਈ ਜਿਹੜੀ ਆ ਉਹ ਅਗਲੀ ਉਹਨਾਂ ਦੀ ਗੱਲ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਸ ਦੇ ਵਿੱਚ ਹੁਣ ਦੇਖਿਆ ਗਿਆ ਆ। ਸੋ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਜਿਹੜਾ ਕਿਹਾ ਵੀ ਉਹ ਪ੍ਰੈਜ਼ੀਡੈਂਟ ਈਰਾਨ ਦੇ ਜਿਹੜੇ ਹੈਗੇ ਆ ਹਸਨ ਰੂਹਾਨੀ ਉਹਨਾਂ ਨੂੰ ਬਗੈਰ ਕਿਸੇ ਕੰਡੀਸ਼ਨਸ ਤੋਂ ਜਿਹੜਾ ਉਹ ਮੁਲਾਕਾਤ ਕਰਨ ਦੇ ਲਈ ਰਾਜੀ ਹੈਗੇ ਨੇ। ਸੋ ਦੇਖਦੇ ਹਾਂ ਜਿਹੜੇ ਆ ਉਹ ਕੀ ਹੁੰਦਾ ਆ। ਅਤੇ ਕਹਿੰਦੇ ਵੀ ਮੈਂ ਜਿਹੜਾ ਅੱਗੋਂ ਰੂਹਾਨੀ ਨੇ ਜਿਹੜਾ ਆਖਿਆ ਵੀ ਆਈ ਵੁੱਡ ਸਰਟਨਲੀ ਮੀਟ ਵਿਦ ਈਰਾਨ ਇਫ ਦੇ ਵਾਂਟ ਟੂ ਮੀਟ ਮੀ, ਇਹ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਆਖਿਆ ਸੀਗਾ। ਸੋ ਕੋਈ ਪ੍ਰੀ ਕੰਡੀਸ਼ਨਸ ਤੋਂ ਬਗੈਰ। ਤੇ ਹਾਲ ਦੀ ਘੜੀ ਜਿਹੜਾ ਕਹਿੰਦੇ ਆ ਵੀ ਈਰਾਨ ਵਾਲਿਆਂ ਨੇ ਇਸ ਗੱਲ ਨੂੰ, ਇਸ ਮੀਟਿੰਗ ਦੀ ਆਫਰ ਨੂੰ ਜਿਹੜਾ ਆ ਉਹ ਸਵੀਕਾਰਿਆ ਨਹੀਂ ਆ, ਰਿਬਫ ਜਿਹੜਾ ਆ ਉਹ ਕਰ ਦਿੱਤਾ ਆ। ਤੇ ਕੱਲ੍ਹ ਜਿਹੜੀ ਇਹਨਾਂ ਦੀ 12 ਜੂਨ ਵਾਲੀ ਵਿਸ਼ੇਸ਼ ਸਮਿਟ ਹੋਈ ਸੀਗੀ ਲੀਡਰ ਕਿਮ ਯੋਂਗ ਉਹਦੇ ਨਾਲ ਜਿਹੜਾ ਨਾਰਥ ਕੋਰੀਆ ਦਾ ਆ। ਕੱਲ੍ਹ ਜਿਹੜੇ ਇੰਟੈਲੀਜੈਂਸ ਨਵੀਆਂ ਰਿਪੋਰਟਾਂ ਜਿਹੜੀਆਂ ਉਸ ਦੇ ਵਿੱਚ ਸਾਹਮਣੇ ਆਈਆਂ ਆ ਉਹਦੇ ਵਿੱਚ ਇਹ ਪਤਾ ਲੱਗਾ ਆ ਵੀ ਨਾਰਥ ਕੋਰੀਆ ਜਿਹੜਾ ਆਪਣਾ ਮਿਜ਼ਾਈਲ ਬਣਾਉਣ ਦਾ ਕੰਮ ਆ ਉਹ ਲਗਾਤਾਰ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਜਾਰੀ ਰੱਖਿਆ ਹੋਇਆ ਆ। ਤੇ ਕੰਮ ਸਗੋਂ ਕਹਿੰਦੇ ਆ ਵੀ ਹੋਰ ਤੇਜ਼ੀ ਦੇ ਨਾਲ ਮਿਜ਼ਾਈਲਾਂ ਬਣਾਉਂਦਾ ਕਰ ਰਹੇ ਆ। ਇੱਕ ਅੱਧਾ ਜਿਹੜੀ ਉਹਨਾਂ ਨੇ ਮਿਜ਼ਾਈਲ ਸਾਈਟ ਜ਼ਰੂਰ ਡਿਸਮੈਂਟਲ ਕੀਤੀ ਸੀ ਲੋਕਾਂ ਦੇ ਜਾਂ ਵਿਸ਼ਵ ਦੇ, ਤਾਂ ਕਹਿ ਲਓ ਵੀ ਟਰੰਪ ਹੁਣਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ। ਤੇ ਹੁਣ ਦੇਖਦੇ ਹਾਂ ਕੀ ਹੁੰਦਾ। ਤੇ ਉੱਧਰ ਜਿਹੜੀ ਕੈਲੀਅਨ ਕਾਨਵੇ ਹੈਗੀ ਆ ਰਾਸ਼ਟਰਪਤੀ ਟਰੰਪ ਦੀ ਕਾਫੀ ਨਜ਼ਦੀਕੀ ਜਿਹੜੀ ਕਹਿ ਸਕਦੇ ਆ ਵੀ ਉਹਨਾਂ ਦੇ ਨਾਲ ਕੰਮ ਕਰਦੀ ਹੈ ਜਿਹੜੀ। ਤੇ ਉਹਨੇ ਕਿਹਾ ਵੀ ਰਾਤੋਂ ਰਾਤ ਜਿਹੜਾ ਕੁਛ ਵੀ ਜਿਹੜਾ ਉਹ ਚੇਂਜ ਨਹੀਂ ਹੁੰਦਾ। ਪਰ ਉਦੋਂ ਤਾਂ ਟਰੰਪ ਹੁਣੀ ਉਸੇ ਵੇਲੇ ਕਹਿ ਦਿੱਤਾ ਸੀਗਾ ਵੀ ਹੁਣ ਦੁਨੀਆ ਨੂੰ ਡਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਪਹਿਲੋਂ ਕਹਿੰਦੇ ਵੀ ਇੰਟੈਲੀਜੈਂਸ ਵਾਲੇ ਝੂਠ ਬੋਲਦੇ ਆ, ਫਿਰ ਵਿੱਚ ਜਦੋਂ ਰਿਪੋਰਟਾਂ ਦੇ ਬਾਰੇ ਦੱਸਿਆ ਗਿਆ ਵੀ ਉਹ ਆਪਣਾ ਮਿਜ਼ਾਈਲ ਦੇ ਉੱਤੇ ਕੰਮ ਕਰ ਰਹੇ ਆ ਤੇ ਕਹਿੰਦੇ ਜੀ ਫੇਕ ਨਿਊਜ਼ ਆ। ਤੇ ਬਾਅਦ 'ਚ ਜਿਹੜੇ ਮਾਈਕ ਪੋਂਪੇਓ ਉਹਨਾਂ ਨੇ ਸਵੀਕਾਰ ਵੀ ਕੀਤਾ ਹੀਅਰਿੰਗ ਦੇ ਵਿੱਚ ਵੀ ਉਹ ਆਪਣਾ ਕੰਮ ਕਰ ਰਹੇ ਆ। ਤੇ ਕੱਲ੍ਹ ਇੰਟੈਲੀਜੈਂਸ ਰਿਪੋਰਟ ਵੀ ਜਿਹੜੀ ਉਹ ਸਾਹਮਣੇ ਆ ਗਈ ਆ ਜਿਸ ਦੇ ਵਿੱਚ ਇਹੀ ਇਸੇ ਗੱਲ ਦੀ ਪੁਸ਼ਟੀ ਹੁੰਦੀ ਆ ਵੀ ਨਾਰਥ ਕੋਰੀਆ ਅਜੇ ਵੀ ਆਪਣੇ ਪਰਮਾਣੂ ਅਸਲੇ ਦੇ ਉੱਤੇ ਕੰਮ ਲਗਾਤਾਰ ਉਸੇ ਤਰੀਕੇ ਦੇ ਨਾਲ ਹੀ ਕਰ ਰਿਹਾ ਹੈਗਾ ਆ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਫਿਰ ਦੱਸਦੇ ਜਾਈਏ ਡੈਲਸ ਕਾਉਂਟੀ ਦੇ ਵਿੱਚੋਂ ਰਿਪੋਰਟ ਆ ਰਹੀ ਆ ਵੀ ਡੈਲਸ ਕਾਉਂਟੀ ਦੇ ਜਿਹੜੇ ਪੁਲਿਸ ਦੇ ਕਾਂਸਟੇਬਲ ਹੈਗੇ ਆ ਉਹ ਚੁੱਪ-ਚਾਪ ਜਿਹੜੇ ਅਨਆਥੋਰਾਈਜ਼ ਜਾਂ ਇਲੀਗਲ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਰਾਊਂਡ ਅਪ ਕਰਕੇ ਆਈਸ ਵਾਲਿਆਂ ਨੂੰ ਫੜਾ ਰਹੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਨੇ ਬਾਈਕਾਟ ਵੀ ਕੀਤਾ ਹੋਇਆ ਆਈਸ ਦਾ ਤੇ ਕਈ ਸ਼ਹਿਰ ਆ ਜਿਹੜੇ ਉਹ ਪੂਰੀ ਤਰ੍ਹਾਂ ਉਹਨਾਂ ਦਾ ਸਾਥ ਵੀ ਦੇ ਰਹੇ ਹੈਗੇ ਆ। ਜੀ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੰਦਰ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਫ੍ਰੈਜ਼ਨੋ ਵਿੱਚ ਬਹੁਤ ਹੀ ਬਿਜ਼ੀ ਸਟਰੀਟ ਤੇ ਇੱਕ ਲਿਕਰ ਸਟੋਰ ਸੇਲ ਤੇ ਹੈ। ਬਹੁਤ ਹੀ ਘੱਟ ਰੈਂਟ